भाई अवतार सिंह खंडा की माता चरणजीत कौर और भैन जसप्रीत कौर ने पटीशन पाई सी कि भाई अवतार सिंह खंडा की डिज़ायर सी कि उसका संस्कार उसकी मिट्टी 'च होए और उन्होंने मृतक शरीर नूं ਜਿਹੜਾ ਉਹ ਵਾਪਸ ਲਿਆਉਣ ਦੀ ਇਜਾਜ਼ਤ ਦਿੱਤੀ ਜਾਏ। ਬੜੀ ਬੇਸ਼ਰਮੀ ਨਾਲ ਇੰਡੀਅਨ ਗਵਰਨਮੈਂਟ ਨੇ ਕਿਹਾ ਜੀ ਕੋਈ ਐਸੇ ਸਬੂਤ ਹੀ ਨਹੀਂ ਨੇ ਕਿ ਉਹ ਇੰਡੀਅਨ ਸਿਟੀਜ਼ਨ ਹੈ। ਉਹਨਾਂ ਦੀ ਮਾਤਾ ਚਰਨਜੀਤ ਕੌਰ ਔਰ ਭੈਣ ਜਸਪ੍ਰੀਤ ਕੌਰ ਨੇ ਯੂਕੇ ਦਾ ਵੀਜ਼ਾ ਅਪਲਾਈ ਕੀਤਾ ਔਰ ਹੁਣ ਕਿਉਂਕਿ ਉਹਨਾਂ ਨੇ ਇੰਡੀਆ ਦਾ ਮੁੱਕਰ ਗਿਆ ਸੋ ਯੂਕੇ ਦੇ ਵਿੱਚ ਹੀ ਉਹਨਾਂ ਦਾ ਸੰਸਕਾਰ ਹੋਏਗਾ ਜਦੋਂ ਕਿ ਉਹਨਾਂ ਦੀ ਮਾਤਾ ਔਰ ਭੈਣ ਆ ਜਾਏਗੀ। ਯੂਕੇ ਦੇ ਹੋਮ ਡਿਪਾਰਟਮੈਂਟ ਨੇ ਉਹਨਾਂ ਦੋਨਾਂ ਨੂੰ ਹੀ ਮਾਵਾਂ ਧੀਆਂ ਨੂੰ ਵੀਜ਼ਾ ਦੇਣ ਤੋਂ ਨਾ ਕਰ ਦਿੱਤੀ। ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਹੈ ਉਦੋਂ ਵੀ ਉਹਨਾਂ ਦੀ ਮਾਤਾ ਨੂੰ ਔਰ ਭੈਣ ਨੂੰ ਚੁੱਕਿਆ ਗਿਆ ਸੀ। ਉਹਨੂੰ ਉਹ ਖਬਰਾਂ ਦਾ ਆਧਾਰ ਬਣਾ ਰਹੇ ਨੇ ਇਹ ਦੱਸਣ ਦੇ ਰਹੇ ਕਿ ਜਿਵੇਂ ਉਹ ਮਾਵਾਂ ਧੀਆਂ ਵੀ ਅੱਤਵਾਦੀ ਨੇ ਦਹਿਸ਼ਤਗਰਦ ਨੇ ਔਰ ਉਹਨਾਂ ਨੂੰ ਅਲਾਉ ਨਹੀਂ ਕੀਤਾ ਜਾ ਸਕਦਾ। ਜਦੋਂ 2015 ਦੇ ਵਿੱਚ ਮੋਦੀ ਯੂਕੇ ਜਾਂਦਾ ਹੈ ਤੇ ਜਿਹੜਾ ਡੋਜ਼ੀਅਰ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਨੂੰ ਦਿੱਤਾ ਜਾਂਦਾ ਉਹਦੇ 'ਚ ਮੰਗ ਕੀਤੀ ਜਾਂਦੀ ਹੈ ਕਿ ਅਵਤਾਰ ਸਿੰਘ ਖੰਡਾ ਨੂੰ ਸਾਡੇ ਹਵਾਲੇ ਕੀਤਾ ਜਾਏ ਕਿ ਉਦੋਂ ਉਹ ਇੰਡੀਅਨ ਸਿਟੀਜ਼ਨ ਨਹੀਂ ਸੀ। ਹਾਲਾਂ ਇੰਡੀਅਨ ਗਵਰਨਮੈਂਟ ਦੇ ਉੱਤੇ ਪ੍ਰਵੇਲ ਕਰਨਾ ਚਾਹੀਦਾ ਸੀ ਬ੍ਰਿਟੇਨ ਨੂੰ ਕਿ ਭਾਈ ਉਹ ਤੁਹਾਡਾ ਸਿਟੀਜ਼ਨ ਹੈ ਤੁਸੀਂ ਤਾਂ ਉਹਦੇ ਜਿਉਂਦੇ ਨੂੰ ਮੰਗਿਆ ਸੀ ਹੁਣ ਜਿਉਂਦੇ ਨਹੀਂ ਹੁਣ ਤਾਂ ਮਰੇ ਨੂੰ ਲੈ ਲਓ। ਆਉਣ ਵਾਲੇ ਦਿਨਾਂ 'ਚ ਜਦੋਂ ਵੀ ਭਾਈ ਅਵਤਾਰ ਸਿੰਘ ਖੰਡਾ ਦੇ ਅੰਤਮ ਸੰਸਕਾਰ ਦਾ ਵਕਤ ਜਿਹਦੇ 'ਚ ਨਾ ਮਾਂ ਆਪਣੇ ਪੁੱਤ ਨੂੰ ਜਿਹੜਾ ਹੈ ਉਹ ਉਹਦਾ ਮੂੰਹ ਦੇਖ ਸਕੇਗੀ ਨਾ ਭੈਣ ਆਪਣੇ ਵੀਰ ਨੂੰ ਦੇਖ ਸਕੇਗੀ ਪਰ ਕਿ ਇੰਨੀ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਸ਼ਮੂਲੀਅਤ ਕਰਨ ਜਿਹੜੀ ਕਿ ਚਪੇੜ ਇੰਡੀਅਨ ਰਜੀਮ ਦੇ ਮੂੰਹ 'ਤੇ ਵੀ ਹੋਏ ਔਰ ਇਹ ਸੁਨਕ ਔਰ ਇਸ ਦੀ ਹਕੂਮਤ ਦੇ ਮੂੰਹ ਦੇ ਉੱਤੇ ਵੀ ਹੋਏ। ਪੰਜਾਬ ਜੰਮਿਆ ਪੰਜਾਬ ਪਲਿਆ ਪੰਜਾਬ ਪੜ੍ਹਿਆ ਪਰ ਲਾਸ਼ ਪੰਜਾਬ ਨਹੀਂ ਜਾ ਸਕਦੀ। ਭਾਰਤ ਸਰਕਾਰ ਕਹਿੰਦੀ ਹੈ ਕਿ ਅਵਤਾਰ ਸਿੰਘ ਖੰਡਾ ਪੰਜਾਬ ਰਹਿੰਦਾ ਰਿਹਾ ਹੋਣ ਦੇ ਸਬੂਤ ਹੀ ਨਹੀਂ ਨੇ। ਮਹਾਰਾਜਾ ਦਲੀਪ ਸਿੰਘ ਦੀ ਮੜੀ ਤੇ ਫੁੱਲ ਚੜਾਉਣ ਵਾਲਾ ਕਿਸਮਤ ਵੀ ਉਹਦੇ ਵਰਗੀ ਲਿਖਾ ਕੇ ਲਿਆ। ਰਾਜ ਭਾਗ ਗਵਾਉਣ ਵਾਲੇ ਸਭ ਕੁਝ ਜਦੋਂ ਚਲਾ ਜਾਂਦਾ ਹੈ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਦੀ ਮਿੱਟੀ ਨਸੀਬ ਨਹੀਂ ਹੋਈ ਇਵੇਂ ਹੀ ਭਾਈ ਅਵਤਾਰ ਸਿੰਘ ਖੰਡਾ ਜਿਨ੍ਹਾਂ ਦੀ ਉਹਨਾਂ ਨੂੰ ਵੀ ਜਿਹੜੀ ਆ ਪੰਜਾਬ ਦੀ ਮਿੱਟੀ ਨਸੀਬ ਨਹੀਂ। ਇਹ ਹੈ ਗੁਲਾਮੀ। ਪੰਥ ਨੇ ਤਾਂ ਉਹ ਸਮਾਂ ਵੀ ਦੇਖਿਆ ਜਦ ਜਿਗਰ ਦੇ ਟੋਟੇ ਬਿਨਾਂ ਕਫਨ ਲਾਵਾਰਸ ਕਹਿ ਕੇ ਸਾੜ ਦਿੱਤੇ ਗਏ ਪਰਿਵਾਰ ਨੂੰ ਅੰਤਮ ਅਰਦਾਸ ਤੱਕ ਨਾ ਕਰਨ ਦਿੱਤੀ ਗਈ। ਪੰਥ ਹੀ ਮਾਂ ਤੇ ਪੰਥ ਹੀ ਪਿਓ ਭੈਣ ਭਰਾ ਬਣ ਕੇ ਸੰਸਕਾਰ ਕਰੇਗਾ। ਸਰਕਾਰਾਂ ਦਾ ਇਹ ਜ਼ਾਲਮ ਵਰਤਾਰਾ ਕੌਮ 'ਚ ਹੋਰ ਸਪਸ਼ਟਤਾ ਲਿਆਏਗਾ। ਜਦੋਂ ਕੌਮਾਂ ਤਖਤ ਔਰ ਤਾਜ ਤੋਂ ਵਿਰਵੀਆਂ ਹੁੰਦੀਆਂ ਨੇ ਤੇ ਫਿਰ ਉਹਨਾਂ ਦੇ ਨਾਲ ਕੀ ਹਸ਼ਰ ਹੁੰਦਾ ਉਹ ਦਲੀਪ ਸਿੰਘ ਔਰ ਜਿੰਦਾਂ ਦੀ ਕਹਾਣੀ ਵੀ ਉਸ ਦਾ ਦੁਹਰਾ ਸੀ। ਔਰ ਹੁਣ ਦੇ ਦੌਰ ਦੇ ਵਿੱਚ ਜਿੱਥੇ ਜੇ ਅਸੀਂ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਵੀ ਦੇਖਦੇ ਹਾਂ ਤੇ ਭਾਈ ਅਵਤਾਰ ਸਿੰਘ ਖੰਡਾ ਇੱਕ ਉਦਾਹਰਣ ਬਣ ਕੇ ਉੱਭਰੇ ਨੇ ਕਿ ਭਾਈ 2 ਗਜ਼ ਜ਼ਮੀਨ ਵੀ ਨਾ ਮਿਲੀ ਕੂਏ ਯਾਰ ਮੇਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनू प्रोग्राम सचो सच विच बहुत मेहरबानी जी डॉक्टर साहब आज 28 जुलाई 2023 13 सावन नंग शाही संबंध 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ RCN ਕੇਬਲ ਬੈਲਫਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ।
ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਔਰ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਹਮੇਸ਼ਾ ਤਰ੍ਹਾਂ ਸਪਾਂਸਰਸ਼ਿਪ ਦੇ ਬਾਰੇ ਨਾਲ ਸੋ ਆਪਾਂ ਕਰਨ ਜਾ ਰਹੇ ਹਾਂ। ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊ ਜਰਸੀ ਤੋਂ ਵੀਰ ਹਰਪ੍ਰੀਤ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ ਭਾਰਤ ਦੀ ਰਾਜਨੀਤਿਕ ਸਥਿਤੀ ਬਾਰੇ ਜਿਹੜਾ ਉਹ ਸਵਾਲ ਕੀਤਾ ਕਿ ਮੋਦੀ ਹਕੂਮਤ ਬਲਡੋਜ਼ਰ ਵਾਂਗ ਸਭ ਤਬਾਹ ਕਰ ਰਹੀ ਹੈ। ਹੁਣ ਜਿਹੜਾ ਇਹ ਫਰੰਟ ਬਣਿਆ ਹੈ ਵਿਰੋਧੀ ਧਿਰਾਂ ਦਾ ਕਿ ਇਹਨਾਂ ਕੋਲੋਂ ਉਮੀਦ ਰੱਖੀ ਜਾ ਸਕਦੀ ਹੈ ਕਿ ਹਿੰਦੂਤਵ ਦੇ ਜਿਹੜੇ ਰੱਥ ਨੂੰ ਰੋਕ ਸਕਣ। ਸੋ ਇਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਭਾਰਤ ਦੀ ਅੰਦਰੂਨੀ ਸਿਆਸਤ ਨੂੰ, ਇਸ ਬਾਰੇ ਉਹਨਾਂ ਨੇ ਸਵਾਲ ਪੁੱਛਿਆ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਹਰਪ੍ਰੀਤ ਸਿੰਘ ਜੋੜਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਯੂਕੇ ਸਰਕਾਰ ਨੇ ਭਾਈ ਅਵਤਾਰ ਸਿੰਘ ਖੰਡਾ ਦੀ ਮਾਤਾ ਅਤੇ ਛੋਟੀ ਭੈਣ ਨੂੰ ਯੂਕੇ ਦਾ ਵੀਜ਼ਾ ਦੇਣ ਤੋਂ ਨਾ ਕਰ ਦਿੱਤੀ ਹੈ। ਔਰ ਯਾਦ ਰਹੇ ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਭਾਈ ਅਵਤਾਰ ਸਿੰਘ ਖੰਡਾ ਦੇ ਜਿਹੜੇ ਮ੍ਰਿਤਕ ਸਰੀਰ ਨੂੰ ਭਾਰਤ ਲਿਆਉਣ ਤੋਂ ਇਹ ਕਹਿ ਕੇ ਨਾ ਕਰ ਦਿੱਤੀ ਸੀ ਕਿ ਉਹ ਭਾਰਤੀ ਜਿਹੜਾ ਸਿਟੀਜ਼ਨ ਨਹੀਂ ਹੈ। ਸੋ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਭਾਈ ਅਵਤਾਰ ਸਿੰਘ ਖੰਡਾ ਦੇ ਮੈਡੀਕਲ ਕਤਲ ਵਿੱਚ ਯੂਕੇ ਅਤੇ ਜਿਹੜੀ ਭਾਰਤ ਦੀਆਂ ਖੁਫੀਆ ਏਜੰਸੀਆਂ ਦਾ ਹੀ ਹੱਥ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਪ੍ਰੀਤ ਸਿੰਘ ਨਿਊ ਜਰਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਅੱਛਾ, ਕਿਉਂਕਿ ਅਸੀਂ ਸਮਝਦੇ ਹਾਂ ਕਿ ਸਾਡੇ ਇਹਨਾਂ ਸਪਾਂਸਰਸ ਦੀ ਵਜ੍ਹਾ ਕਰਕੇ ਹੀ ਅਸੀਂ TV84 ਨੂੰ ਲਗਾਤਾਰਤਾ ਨਾਲ ਅੱਗੇ ਤੋਰ ਰਹੇ ਹਾਂ। ਪਹਿਲਾਂ ਸਾਡੀ ਇਹ ਤਵੱਕੋ ਹੈ ਕਿ ਜੇ ਸਾਨੂੰ ਵੱਧ ਤੋਂ ਵੱਧ ਸਪੋਰਟ ਮਿਲੇ ਤੇ ਇਸ ਨੂੰ ਅਸੀਂ ਇੱਕ ਸਟੈਪ ਫਰਦਰ ਵੀ ਜਿਹੜਾ ਹੈ ਉਹ ਲਿਜਾ ਸਕੀਏ। ਅੱਛਾ, ਕਿਉਂਕਿ ਹੁਣ ਤਾਂ ਇੱਕ ਸਰਕਲ ਦੇ ਵਿੱਚ ਘੁੰਮਣ ਵਾਲੀ ਗੱਲ ਹੈ ਜਿਸ ਤੋਂ ਕਈ ਵਾਰੀ ਮੇਰੀ ਤਸੱਲੀ ਨਹੀਂ ਹੁੰਦੀ, ਕਿਉਂਕਿ ਅਸੀਂ ਇਸ ਦੇ ਬਾਵਜੂਦ ਕਿ ਰੁਕਾਵਟਾਂ ਨੇ, ਪਾਬੰਦੀਆਂ ਨੇ, ਜਿਵੇਂ ਪਰਸੋਂ ਫੇਸਬੁੱਕ ਦੇ ਉੱਤੇ ਨਹੀਂ ਸੀ ਪਰ ਕੱਲ ਸਾਡੀ ਟੀਮ ਨੇ ਮਿਹਨਤ ਕਰਕੇ ਕਿਸੇ ਆਈਡੀ ਤੋਂ ਚਲਾ ਦਿੱਤਾ ਹੈ, ਅੱਜ ਵੀ ਫੇਸਬੁੱਕ ਤੇ ਹੈ। ਲੇਕਿਨ ਇਹ ਜਿਹੜੀ ਹਾਈਡ ਐਂਡ ਸੀਕ ਦੀ ਗੇਮ ਹੈ ਔਰ YouTube ਦੇ ਉੱਤੇ ਵੀ ਇੰਨੀਆਂ ਰੈਸਟ੍ਰਿਕਸ਼ਨਸ ਨੇ ਸਾਡੇ ਤੇ ਕਿ ਅਸੀਂ ਤਾਂ ਵੈਸੇ ਵੀ ਕੋਈ ਇਵਨ ਵੀਡੀਓ ਕਲਿੱਪ ਜਾਂ ਪਿਕਚਰ ਵੀ ਦਿਖਾਉਣ ਤੋਂ ਗੁਰੇਜ਼ ਕਰਦੇ ਹਾਂ ਕਿ ਬਹਾਨਾ ਬਣਾ ਕੇ ਲਾਈਵ ਸਟ੍ਰੀਮ ਨੂੰ ਬਲੌਕ ਨਾ ਕਰ ਦੇਣ। ਪਰ ਇਹਦੇ ਬਾਵਜੂਦ ਜਿਵੇਂ ਜਿਸ ਤੇਜ਼ੀ ਨਾਲ ਅਸੀਂ ਅੱਗੇ ਵਧ ਰਹੇ ਸੀ, ਉਹਨਾਂ ਨੇ ਇੰਡੀਆ ਨੇ ਤਾਂ ਬਲੌਕ ਕੀਤਾ ਹੀ ਕੀਤਾ 2020 ਤੋਂ, ਲੇਕਿਨ ਬਾਹਰ ਵੀ ਬਹੁਤ ਸਾਰੇ ਜਿਹੜੇ ਨੇ ਉਹ ਗਰੁੱਪਸ ਦੇ ਵਿੱਚ ਕਿਸੇ ਨੂੰ ਇਨਫੋਰਮ ਵੀ ਨਹੀਂ ਕੀਤਾ ਜਾਂਦਾ ਹੈ। ਸੋ ਇਸ ਸਭ ਦੇ ਬਾਵਜੂਦ ਅਸੀਂ ਜਿੰਨੀ ਦੇਰ ਤੱਕ ਇਸ ਨੂੰ ਕੰਟੀਨਿਊ ਕਰ ਸਕਦੇ ਹਾਂ ਉਹ ਤਾਂ ਹੀ ਸੰਭਵ ਹੋਏਗਾ ਜੇ ਸਾਨੂੰ ਵੱਧ ਤੋਂ ਵੱਧ ਸਾਡੇ ਐਡਮਾਇਰਰਸ ਦੀ ਜਾਂ ਜਿਹੜੇ ਪੰਥ ਪ੍ਰਸਤ ਵੀਰ ਭੈਣਾਂ ਨੇ ਉਹਨਾਂ ਦੀ ਹਮਾਇਤ ਹਾਸਲ ਰਹੇਗੀ। ਸੋ ਵੀਰ ਹਰਪ੍ਰੀਤ ਸਿੰਘ ਹੋਰਾਂ ਨੇ ਜਿਹੜਾ ਸਵਾਲ ਕੀਤਾ, ਅਸਲ 'ਚ ਜੇ ਉਹ ਪ੍ਰੋਗਰਾਮ ਸਾਰੇ ਰੈਗੂਲਰਲੀ ਦੇਖਦੇ ਹੋਣ ਤੇ ਕੁਝ ਦਿਨ ਪਹਿਲਾਂ ਹੀ ਇਸ ਪਿਛਲੇ ਹਫਤੇ ਦੇ ਵਿੱਚ ਹੀ ਅਸੀਂ ਇੱਕ ਫੁੱਲ ਸੈਗਮੈਂਟ ਇਸ ਦੇ ਉੱਤੇ ਕੀਤਾ ਸੀ ਕਿ ਬਈ ਇੱਕ ਪਾਸੇ NDA ਜਿਹਦੀ ਹਕੂਮਤ ਹੈ ਮੋਦੀ ਔਰ ਉਹਨਾਂ ਧਿਰਾਂ ਦਾ ਅਲਾਇੰਸ ਜਿਹੜੇ ਮੋਦੀ ਦੇ ਨਾਲ ਨੇ, ਔਰ ਦੂਸਰੇ ਪਾਸੇ ਜਿਹੜਾ ਨਵਾਂ ਫਰੰਟ 26-27 ਵਿਰੋਧੀ ਧਿਰਾਂ ਦਾ ਇੰਡੀਆ ਦੇ ਨਾਂ ਥੱਲੇ ਆਇਆ, ਵੀ ਇਸ ਦਾ ਕੀ ਫਰਕ ਹੈ ਜਾਂ ਇਹਨਾਂ ਚੋਂ ਜੇ NDA ਦੀ ਹਕੂਮਤ ਨਹੀਂ ਰਹਿੰਦੀ ਤੇ ਕੀ ਇਹਦੇ ਨਾਲ ਕੋਈ ਸਿੱਖਾਂ ਦੇ ਉੱਤੇ ਪੋਜ਼ਿਟਿਵ ਇਫੈਕਟ ਹੋਏਗਾ ਜੇ ਇਸ ਨੂੰ ਇਹ ਕਹੀਏ ਵੀ ਉੱਥੋਂ ਕੁਝ ਨਿਕਲ ਸਕੇਗਾ। ਸੋ ਇਹ ਚੰਗੀ ਗੱਲ ਹੋਏਗੀ ਕਿ ਵੀਰ ਹਰਪ੍ਰੀਤ ਸਿੰਘ ਜੇ ਬੈਕਲੌਗ ਤੇ ਜਾਣਗੇ ਤੇ ਇਸ ਨੂੰ ਪੂਰੀ ਉਸ ਦੇ ਕੰਟੈਂਟ ਨੂੰ ਸੁਣ ਸਕਦੇ ਨੇ। ਬਟ ਇਨ ਬਰੀਫ ਮੈਂ ਇਹੀ ਕਹਿਣਾ ਚਾਹੁੰਦਾ ਕਿ ਵੀ ਇਸ ਵੇਲੇ ਕੋਈ ਵੀ ਧਿਰ ਉੱਥੇ ਹੈ, ਉਹ ਭਾਵੇਂ NDA ਹੈ ਜਾਂ ਇੰਡੀਆ ਦੇ ਰੂਪ 'ਚ ਵਿਰੋਧੀ ਧਿਰਾਂ ਨੇ ਜਾਂ ਤੀਸਰੀ ਧਿਰ ਜਿਹੜੀ RSS ਨੇ ਆਲਟਰਨੇਟ ਖੜੀ ਕੀਤੀ ਹੋਈ ਹੈ ਕੇਜਰੀਵਾਲ ਦੀ, ਜਾਂ ਇਸ ਤੋਂ ਇਲਾਵਾ ਤੁਸੀਂ ਖੇਤਰੀ ਪਾਰਟੀਆਂ ਵੀ ਜਿਹੜੀਆਂ ਦੋਨੋਂ ਅਲਾਇੰਸਿਸ 'ਚੋਂ ਕਿਸੇ ਦਾ ਹਿੱਸਾ ਨਹੀਂ ਵੀ ਨੇ, ਇਹਨਾਂ ਸਾਰਿਆਂ ਵੱਲ ਹੀ ਦੇਖੋਗੇ ਤਾਂ ਇਹ ਸਾਰੇ ਹੀ ਹਿੰਦੂਤਵਾ ਦਾ ਕਾਰਡ ਪਲੇ ਕਰ ਰਹੇ ਨੇ। ਔਰ ਇਸ ਹਾਲਾਤ ਦੇ ਵਿੱਚ ਜਿਵੇਂ ਮੈਂ ਆਪਣੇ ਉਸ ਪ੍ਰੋਗਰਾਮ 'ਚ ਵੀ ਇਹ ਕੋਟ ਕੀਤਾ ਸੀ
ਕਿ ਜਦੋਂ ਕੋਈ, ਔਰ ਮਸਤਾਰਾ ਸਿੰਘ ਦਾ ਕੋਟ ਹੀ ਸੀ ਕਿ ਵੀ ਜੇ ਤੁਸੀਂ ਹਿਟਲਰ ਵਰਗੇ ਕਿਸੇ ਡਿਕਟੇਟਰ ਦੀ ਜਿਹੜੀ ਹੈ ਉਹ ਰਾਜਸ਼ਾਹੀ ਦਾ ਹਿੱਸਾ ਹੋ, ਤੇ ਕੋਈ ਉਮੀਦ ਹੋ ਸਕਦੀ ਹੈ ਕਿ ਜਦੋਂ ਡਿਕਟੇਟਰ ਮਰ ਜਾਏ ਜਾਂ ਰਿਮੂਵ ਹੋ ਜਾਏ ਜਾਂ ਉਹਦੇ ਖਿਲਾਫ ਕੂ ਹੋ ਜਾਏ ਤਾਂ ਸ਼ਾਇਦ ਤੁਹਾਡਾ ਛੁਟਕਾਰਾ ਹੋ ਜਾਏ। ਲੇਕਿਨ ਜਦੋਂ ਤੁਸੀਂ ਮੈਜੋਰਿਟੀ ਰੂਲ ਦੇ ਵਿੱਚ ਰਹਿੰਦੇ ਹੋ ਤਾਂ ਮੈਜੋਰਿਟੀ ਰੂਲ ਦੇ ਵਿੱਚ ਤਾਂ ਤੁਹਾਡਾ ਕੋਈ ਵੀ ਛੁਟਕਾਰਾ ਹੋਣ ਦਾ ਚਾਂਸ ਨਹੀਂ ਹੁੰਦਾ, ਜਿਹਨੂੰ ਅਸੀਂ ਮੈਜੋਰਿਟੇਰੀਅਨਿਜ਼ਮ ਕਹਿੰਦੇ। ਔਰ ਇਸ ਦੇ ਵਿੱਚ ਅਸੀਂ ਇਹ ਦੇਖ ਸਕਦੇ ਹਾਂ ਕਿ ਵੀ ਅਸੀਂ ਤਾਂ 2 ਕਰੋੜ ਤੋਂ ਵੀ ਘੱਟ ਹੈ ਉਹਨਾਂ ਦੇ ਨਕਸ਼ੇ ਦੇ ਵਿੱਚ, ਤੇ ਮੁਸਲਮਾਨ ਜਿਹੜੇ ਲਗਭਗ 20 ਕਰੋੜ ਨੇ, 17-18% ਵੋਟ ਬੈਂਕ ਹੈ। ਤੁਸੀਂ ਕਾਂਗਰਸ ਜਾਂ ਕੇਜਰੀਵਾਲ ਜਾਂ ਦੂਸਰੀਆਂ ਖੇਤਰੀ ਪਾਰਟੀਆਂ ਵੀ ਦੇਖੋ, ਉਹਨਾਂ ਨੂੰ ਵੀ ਬਿਲਕੁਲ ਐਬੰਡਨ ਕਰ ਦਿੱਤਾ ਹੈ। ਹੁਣ ਕਿਸੇ ਧਿਰ ਨੇ ਨਹੀਂ ਕਿਹਾ ਕਿ ਜੀ ਜੇ ਸਾਡੀ ਸਰਕਾਰ ਬਣ ਗਈ ਤੇ ਅਸੀਂ ਕਸ਼ਮੀਰ ਦੇ ਵਿੱਚ ਆਰਟੀਕਲ 370 ਜਾਂ 35A ਲੈ ਕੇ ਆਵਾਂਗੇ, ਜਾਂ ਕਿਸੇ ਨੇ ਨਹੀਂ ਕਿਹਾ ਕਿ ਜੀ ਅਸੀਂ ਜਿਹੜਾ ਉਹ ਇਹ ਮਥੁਰਾ ਦੀ ਮਸਜਿਦ ਹੋਏ ਜਾਂ ਬਨਾਰਸ ਦੀ ਹੋਏ ਜਾਂ ਦੂਜਾ ਹੋਏ, ਅਸੀਂ ਸਖਤ ਕਾਨੂੰਨ ਬਣਾਵਾਂਗੇ ਕਿ ਵੀ ਇਹ ਪਾਸਟ ਨੂੰ ਜਾਣ ਵੱਲ ਜਿਹੜਾ ਉਹ ਰੋਕਿਆ ਜਾਏ, ਕਿਉਂਕਿ ਸਾਰੇ ਕਾਰਡ ਤਾਂ ਸਾਰੇ ਹੀ ਹਿੰਦੂਤਵਾ ਦਾ ਪਲੇ ਕਰ ਰਹੇ ਨੇ। ਰਾਦਰ ਜਿਹੜੀਆਂ ਦੂਜੀਆਂ ਧਿਰਾਂ ਨੇ, ਜੇ ਉਹਨਾਂ ਨੇ ਮੋਦੀ ਜਾਂ RSS ਤਾਂ ਖੁੱਲ੍ਹ ਕੇ ਆਪਣਾ ਉਹਨਾਂ ਦਾ ਹਿੰਦੂਤਵਾ ਦਾ ਜੋ ਏਜੰਡਾ ਹੈ ਹੀ ਹੈ। ਤੁਸੀਂ ਰਾਹੁਲ ਗਾਂਧੀ ਦਾ ਦੇਖੋ ਕਿਵੇਂ ਉਹਨੇ ਡਿਕਲੇਅਰ ਕੀਤਾ ਵੀ ਮੈਂ ਜਿਹੜਾ ਉਹ ਕਸ਼ਮੀਰੀ ਪੰਡਤ ਹੈ, ਮੈਂ ਜਨੇਊ ਪਾਇਆ ਹੋਇਆ, ਮੈਂ ਸ਼ਿਵ ਜੀ ਦਾ ਭਗਤ ਹੈ, ਮੰਦਰਾਂ ਦੇ ਵਿੱਚ ਵੀ ਵਿਜ਼ਿਟ ਕਰਨਾ ਔਰ ਬਾਕੀਆਂ ਨੂੰ ਇਗਨੋਰ ਕਰਨਾ। ਹਾਂ, ਜ਼ੁਬਾਨੀ ਕਲਾਮੀ ਜਿਹਾ ਕੋਈ ਸਟੇਟਮੈਂਟ ਇੱਧਰੋਂ ਉੱਧਰੋਂ ਹੋ ਜਾਏਗਾ ਜੀ ਭਾਰਤ ਡਾਈਵਰਸਿਟੀ ਐਂਡ ਯੂਨਿਟੀ ਇਨ ਡਾਈਵਰਸਿਟੀ, ਕਿਸੇ ਨੇ ਇਹ ਨਹੀਂ ਕਿਹਾ ਕਿ ਡਾਈਵਰਸਿਟੀ ਇਨ ਯੂਨਿਟੀ। ਹੁਣ ਜ਼ਾਹਰ ਹੈ ਕਿ ਵੀ ਇਹ ਬਾਕੀਆਂ ਨੂੰ ਹੈ ਵੀ ਫਾਲ ਇਨ ਲਾਈਨ ਕਰੋ। ਸੋ ਮੈਨੂੰ ਨਹੀਂ ਲੱਗਦਾ ਕਿ ਵੀ ਕੋਈ ਵੀ ਮਾਈਨੋਰਿਟੀਜ਼ ਦੇ ਲਈ, ਖਾਸ ਤੌਰ ਤੇ ਸਿੱਖਾਂ ਦੇ ਲਈ ਜਾਂ ਮੁਸਲਮਾਨਾਂ ਦੇ ਲਈ ਵੀ, ਮੁਸਲਮਾਨਾਂ ਨੂੰ ਤਾਂ ਉਹਨਾਂ ਦਾ RSS ਦਾ ਥਲੜਾ ਕੱਢ ਕਹਿੰਦਾ ਜਦੋਂ ਤੱਕ ਇੱਕ ਵੀ ਮੁਸਲਮਾਨ ਇੰਡੀਆ 'ਚ ਹੈ ਪਾਰਟੀਸ਼ਨ ਕੰਪਲੀਟ ਨਹੀਂ ਹੋਈ। ਮਤਲਬ ਇਹ ਹੈ ਕਿ 47 'ਚ ਜੇ ਮੁਸਲਮਾਨਾਂ ਨੇ ਆਪਟ ਕੀਤਾ ਸੀ ਪਾਕਿਸਤਾਨ ਲਈ, ਤੇ ਜਾਂ ਸਾਰੇ ਹਿੰਦੂ ਬਣਨ ਵਾਪਸ, ਜਿਹਦੇ ਲਈ ਘਰ ਵਾਪਸੀ ਦਾ ਸ਼ੁਰੂਆਤ ਕੀਤਾ ਹੋਇਆ, ਤੇ ਜਾਂ ਇਹਨਾਂ ਨੂੰ ਪਾਕਿਸਤਾਨ ਭੇਜੋ। ਹਾਲਾਤ ਤਾਂ ਉਹਨਾਂ ਨੇ ਉਹੀ ਪੈਦਾ ਕੀਤੇ ਹੋਏ ਨੇ। ਤੇ ਸਿੱਖਾਂ ਨੂੰ ਤੇ ਉਹ ਵੈਸੇ ਹੀ ਹਿੰਦੂਆਂ ਦੀ ਡੈਥ ਕਿਸ ਨੇ ਮਾਰਿਆ ਹੋਇਆ, ਕਾਨੂੰਨੀ ਤੌਰ ਦੇ ਉੱਤੇ ਵੀ ਆਰਟੀਕਲ 25B ਸਾਨੂੰ ਉੱਥੇ ਲੈ ਕੇ ਜਾਂਦਾ। ਸੋ ਵੀਰ ਹਰਪ੍ਰੀਤ ਸਿੰਘ ਜੀ ਔਰ ਦੂਸਰੇ ਜਿਹੜੇ ਸਾਡੇ ਵੀਰ ਸੋਚਦੇ ਨੇ ਕਿ ਕੋਈ ਤਬਦੀਲੀ ਹੋ ਜਾਏ, ਆਪੋਜੀਸ਼ਨ ਦੀ ਹਕੂਮਤ ਬਣ ਜਾਏ, ਕੋਈ ਰਾਹਤ ਮਿਲੇ, ਨਹੀਂ। ਜੇ ਅਸੀਂ ਤਾਂ 39 ਸਾਲ ਹੀ ਦੇਖ ਲਓ, ਇਹ ਕਿਹੜਾ ਕਿ ਵੀ ਮੋਦੀ ਜਿਹੜਾ ਉਹ 39 ਸਾਲਾਂ ਤੋਂ ਬੈਠਾ ਹੈ। ਇੰਦਰਾ ਗਾਂਧੀ ਤੋਂ ਲੈ ਕੇ ਰਾਜੀਵ ਗਾਂਧੀ, ਕਿੰਨੇ ਲੋਕ, ਨਰਸਿਮਹਾ ਰਾਓ, ਫਿਰ VP ਸਿੰਘ ਵਰਗਾ ਬੰਦਾ ਜਿਹਨੂੰ ਸਿੱਖ ਆਪਣਾ ਦੋਸਤ ਸਮਝਦੇ ਸੀ, ਚੰਦਰ ਸ਼ੇਖਰ ਜਿਹਨੇ ਜੂਨ 84 ਦੇ ਹਮਲੇ ਦੀ ਭਾਵੇਂ ਨਿਖੇਧੀ ਵੀ ਕੀਤੀ ਸੀ, ਲੇਕਿਨ ਜਦੋਂ ਉਹ ਪਾਵਰ 'ਚ ਆਇਆ ਤੇ ਤੁਸੀਂ ਦੇਖੋ ਪ੍ਰਾਈਮ ਮਿਨਿਸਟਰ ਬਣਿਆ ਉਹ ਵੀ ਚੌਧਰੀ ਚਰਨ ਸਿੰਘ, ਕਿਸ ਕਿਸਮ ਦੀਆਂ ਨੀਤੀਆਂ ਰਹੀਆਂ। ਮਨਮੋਹਨ ਸਿੰਘ 10 ਸਾਲ, ਇਸ ਤੋਂ ਵੱਧ ਕੇ ਤਾਂ ਕੋਈ ਨਹੀਂ ਹੋ ਸਕਦਾ ਵੀ ਕਾਂਗਰਸ ਦੀ ਹਕੂਮਤ ਦੇ ਵਿੱਚ ਇੱਕ ਪੱਗ ਵਾਲੇ ਨੂੰ ਪ੍ਰਾਈਮ ਮਿਨਿਸਟਰ ਉਹਨਾਂ ਨੇ ਬਣਾਇਆ ਹੋਵੇ। ਕੋਈ ਸਮੱਸਿਆ ਉਸ ਪੀਰੀਅਡ 'ਚ, ਕੋਈ ਨਵੰਬਰ 84 ਦੇ ਕਿਸੇ ਨੂੰ ਸਜ਼ਾ ਯਾਫਤਾ ਕੀਤਾ ਹੋਏ, ਕੋਈ ਸਿੱਖ ਪਰਸਨਲ ਲਾਅ ਬਣਾਇਆ ਹੋਏ। ਹਾਲਾਂਕਿ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਉਹਨਾਂ ਦੇ ਇੱਕ ਇਨਸਾਈਡ ਸੋਰਸ ਨੇ ਕਿਹਾ ਸੀ, ਉਦੋਂ ਲਾਅ ਮਿਨਿਸਟਰ ਮਿਸਟਰ ਮੋਇਲੀ ਸੀ ਮਨਮੋਹਨ ਸਿੰਘ ਦੀ ਕੈਬਨਿਟ 'ਚ, ਉਹ ਸਾਊਥ ਦਾ ਸੀ, ਸਿੱਖਾਂ ਨਾਲ ਹਮਦਰਦੀ ਵੀ ਰੱਖਦਾ ਸੀ। ਉਹਨੇ ਕਲੋਜ਼ ਜਿਹੜੇ ਮਨਮੋਹਨ ਸਿੰਘ ਦੇ ਸਿੱਖ ਲੀਡਰ ਸੀ ਕਾਂਗਰਸ 'ਚ ਵੀ ਬੈਠੇ ਹੋਏ, ਉਹਨਾਂ ਨੂੰ ਕਿਹਾ ਕਿ ਵੀ ਇੱਕ ਵਾਰ ਮੈਨੂੰ ਪ੍ਰਾਈਮ ਮਿਨਿਸਟਰ ਤੋਂ ਕਹਾ ਦਿਓ ਕਿ ਸਿੱਖ ਪਰਸਨਲ ਲਾਅ ਹੋਣਾ ਚਾਹੀਦਾ ਤੇ ਮੈਂ ਡਰਾਫਟ ਉਹਦਾ ਬਣਾਇਆ ਹੋਇਆ, ਮੈਂ ਕਿਸੇ ਵੇਲੇ ਵੀ ਉਹਨੂੰ ਗੋ ਹੈਡ ਕਰ ਸਕਦਾ। ਪਰ ਮਨਮੋਹਨ ਸਿੰਘ 'ਚ ਇੰਨੀ ਹਿੰਮਤ ਵੀ ਨਹੀਂ ਸੀ ਕਿ ਉਹ ਇਹ ਕਹਿੰਦਾ ਕਿ ਭਾਈ ਸਿੱਖ ਪਰਸਨਲ ਲਾਅ ਬਣਾ ਦਿਓ। ਸੋ ਕੁੱਲ ਮਿਲਾ ਕੇ ਕੋਈ ਤਬਦੀਲੀ ਹੋਣ ਵਾਲੀ ਨਹੀਂ ਹੈ। ਔਰ ਜਿਸ ਕਿਸਮ ਦੀ ਹੌਸਟਿਲਿਟੀ ਇੰਡੀਅਨ ਸਟੇਟ, ਇਸ ਗੱਲ ਦਾ ਧਿਆਨ ਰਹੇ। ਬਹੁਤ ਵਾਰ ਜਿਵੇਂ ਅਸੀਂ ਅਮਰੀਕਾ ਦੇ ਹਵਾਲੇ ਨਾਲ ਵੀ ਜੇ ਗੱਲ ਕਰੀਏ ਤੇ ਸਾਨੂੰ ਬਹੁਤ ਵਾਰ ਲੱਗਦਾ ਹੁੰਦਾ ਹੈ ਕਿ ਜੀ ਇਹ ਟਰੰਪ ਦੀਆਂ ਨੀਤੀਆਂ ਸੀ ਜਾਂ ਓਬਾਮਾ ਦੀਆਂ ਸੀ ਜਾਂ ਹੁਣ ਬਾਈਡਨ ਦੀਆਂ ਨੇ। ਕੁਝ ਮਾਮਲਿਆਂ 'ਚ ਠੀਕ ਹੈ, ਜਿਹੜੀਆਂ ਆਮ ਓਵਰਟ ਪਾਲਿਸੀਜ਼ ਹੁੰਦੀਆਂ ਨੇ, ਪਾਰਟੀਆਂ ਦਾ ਏਜੰਡਾ ਹੁੰਦਾ ਹੈ, ਉਹ ਕੈਰੀ ਕਰਦੀਆਂ ਨੇ। ਪਰ ਜਿਹੜੀਆਂ ਇਨਸਾਈਡ ਪਾਲਿਸੀਜ਼ ਨੇ ਉਹਨਾਂ ਨੂੰ ਇਹ ਕੰਟਰੋਲ ਨਹੀਂ ਕਰਦੇ ਹੈ, ਉਹਨਾਂ ਨੂੰ ਪੈਂਟਾਗਨ ਕੰਟਰੋਲ ਕਰਦਾ, ਜਾਂ ਜਿਹਦੇ ਲਈ ਲਫ਼ਜ਼ ਡੀਪ ਸਟੇਟ ਇਸਤੇਮਾਲ ਕੀਤਾ ਜਾਂਦਾ ਹੈ, ਜਾਂ CIA ਜਾਂ ਦੂਸਰੇ, ਇਹ ਸਾਰੇ ਡੀਪ ਸਟੇਟ ਦਾ ਹਿੱਸਾ ਹੁੰਦੇ ਨੇ।
ਉਹਦੇ 'ਚ ਕਿਸੇ ਕੋਲ ਕੋਈ ਚੋਇਸ ਨਹੀਂ ਹੁੰਦੀ, ਇੱਥੇ ਜੋ ਮਰਜ਼ੀ ਪਾਰਟੀ ਹੋਏ। ਸੋ ਇੰਡੀਆ ਦੇ ਕੰਟੈਕਸਟ ਦੇ ਵਿੱਚ ਤਾਂ ਅਸੀਂ ਬੜੀ ਕਲੀਅਰਲੀ ਦੇਖਦੇ ਹਾਂ ਕਿ ਵੀ ਦੇਖਣ ਨੂੰ ਕਿਹਾ ਜਾਂਦਾ, ਹਾਲਾਂ ਪਾਕਿਸਤਾਨ ਦੇ ਮਾਮਲੇ 'ਚ ਹੁੰਦਾ ਜੀ 75 ਸਾਲਾਂ 'ਚ 35 ਸਾਲ ਤੋਂ ਜ਼ਿਆਦਾ ਜਿਹੜਾ ਉੱਥੇ ਫੌਜ ਰਹੀ, ਉੱਥੇ ਉਹੀ ਹੋਏਗਾ ਜੋ ਫੌਜ ਚਾਹੇਗੀ। ਜੇ ਤੁਸੀਂ ਭਾਰਤੀ ਕੰਟੈਕਸਟ ਵੀ ਦੇਖੋ ਕਿ ਵੀ ਜਦੋਂ ਬੇਨਜ਼ੀਰ ਭੁੱਟੋ ਦੇ ਨਾਲ ਰਾਜੀਵ ਗਾਂਧੀ ਸਮਝੌਤਾ ਕਰਦਾ ਹੈ ਕਿ ਵੀ ਸਿੱਖ ਮੂਵਮੈਂਟ ਨੂੰ ਦਬਾਉਣ 'ਚ ਤੁਸੀਂ ਸਾਡੀ ਮਦਦ ਕਰੋ, ਸਾਡੇ ਹਵਾਲੇ ਕਰੋ ਲਿਸਟਾਂ ਔਰ ਦੂਜੀਆਂ, ਔਰ ਅਸੀਂ ਕਾਰਗਿਲ ਤੋਂ ਜਿਹੜਾ ਹੈ ਉਹਦੇ ਤੋਂ ਸਿਆਚਿਨ ਤੋਂ ਫੌਜ ਵਿਦਡਰਾ ਕਰ ਲਾਂਗੇ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਬੇਨਜ਼ੀਰ ਭੁੱਟੋ ਨੇ ਆਪਣੀ ਮੌਤ ਤੋਂ ਆਲਮੋਸਟ 10 ਕੁ ਦਿਨ ਪਹਿਲਾਂ ਫਰੰਟ ਲਾਈਨ ਮੈਗਜ਼ੀਨ ਨੂੰ ਇੰਟਰਵਿਊ ਦੇ ਵਿੱਚ ਇਹ ਕਿਹਾ ਸੀ ਕਿ ਜੀ ਅਸੀਂ ਤਾਂ ਆਪਣਾ ਹਿੱਸਾ ਪੂਰਾ ਕਰ ਦਿੱਤਾ, ਪਰ ਰਾਜੀਵ ਗਾਂਧੀ ਨੇ ਨਹੀਂ ਕੀਤਾ। ਔਰ ਇਸ ਬਾਰੇ ਕੁਲਦੀਪ ਨਈਅਰ ਨੇ, ਜਿਹੜਾ ਹੁਣ ਮਰ ਚੁੱਕਾ, ਉਹਨੇ ਕਿਹਾ ਸੀ ਕਿ ਜੀ ਰਾਜੀਵ ਗਾਂਧੀ ਚਾਹੁੰਦਾ ਸੀ ਕਿ ਵੀ ਜੋ ਉਹਨੇ ਮੰਨਿਆ ਉਹ ਕਰੇ, ਲੇਕਿਨ ਫੌਜ ਨਹੀਂ ਮੰਨੀ। ਹੁਣ ਤੁਸੀਂ ਉਸ ਤੋਂ ਅੰਦਾਜ਼ਾ ਲਾਓ ਵੀ ਇੱਥੇ ਸਾਨੂੰ ਜਦੋਂ ਕਿ ਲੱਗਦਾ ਹੈ ਕਿ ਜੀ ਫੌਜ ਇੰਡੀਆ 'ਚ ਤਾਂ ਬੈਰਕਾਂ 'ਚ ਹੈ, ਸਿਸਟਮ 'ਚ ਉਹਨਾਂ ਦੀ ਕੋਈ ਦਖਲ ਅੰਦਾਜ਼ੀ ਨਹੀਂ ਹੈ, ਲੇਕਿਨ ਅਲਟੀਮੇਟਲੀ ਹੁਣ ਤਾਂ ਉੱਥੇ ਅਜੀਤ ਡੋਭਾਲ ਕੋਈ ਆ ਜਾਏ, ਉੱਥੇ ਨਵੀਂ ਹਕੂਮਤ ਸਿਕਿਉਰਿਟੀ 'ਚ ਵੀ ਬੈਠਾ ਹੈ, ਉਹ ਅਮਿਤ ਸ਼ਾਹ ਨਾਲ ਵੀ ਬੈਠਾ ਹੈ, ਮੋਦੀ ਨਾਲ ਵੀ ਬੈਠਾ ਹੈ, ਰਾਜ 'ਚ ਵੀ ਬੈਠਾ, IB 'ਚ ਵੀ ਬੈਠਾ ਹੈ, ਹਰ ਪਾਸੇ ਉਹਨਾਂ ਦਾ ਹੀ ਬੋਲਬਾਲ ਹੈ। ਸੋ ਇਹਨਾਂ ਹਾਲਾਤਾਂ 'ਚ ਤੁਸੀਂ ਕੋਈ ਤਵੱਕੋ ਕਰੋ, ਔਰ ਜਦੋਂ ਇੰਡੀਅਨ ਸਟੇਟ ਦਾ ਜ਼ੋਰ ਲੱਗਾ ਹੋਇਆ ਕਿ ਉਹਨਾਂ ਦੀਆਂ ਏਜੰਸੀਆਂ ਨੇ ਤਾਂ ਹੁਣ ਈਵਨ ਇੰਡੀਅਨ ਸ਼ੋਰਸ ਤੋਂ ਬਾਹਰ ਜਾ ਕੇ ਜਿਵੇਂ ਟਾਰਗੇਟਿੰਗ ਕੀਤੀ ਹੈ ਪਿਛਲੇ 2-2.5 ਮਹੀਨੇ ਦੇ ਪੀਰੀਅਡ ਦੇ ਵਿੱਚ, ਅਸੀਂ ਦੇਖਦੇ ਹਾਂ ਕਿ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ, ਮੈਡੀਕਲ ਕਤਲ UK ਦੇ ਵਿੱਚ ਕੈਮੀਕਲ ਦਾ ਇਸਤੇਮਾਲ ਕਰਕੇ, ਅਵਤਾਰ ਸਿੰਘ ਖੰਡਾ ਔਰ ਫਿਰ ਹਰਦੀਪ ਸਿੰਘ ਨਿੱਜਰ, ਇਹ ਸਾਰਾ ਜਦੋਂ ਤੁਸੀਂ ਕੁੱਲ ਮਿਲਾ ਕੇ ਦੇਖਦੇ ਹੋ ਕਿ ਵੀ ਉਹਨਾਂ ਨੇ ਤਾਂ ਟੋਟਲ ਹੌਸਟਿਲਿਟੀ ਲਾਈਨ ਲਈ ਹੋਈ ਹੈ। ਔਰ ਜਦੋਂ ਸਿੱਖਾਂ ਦੇ ਉੱਤੇ ਕੋਈ ਇਸ਼ੂ ਆਉਂਦਾ ਹੈ, ਭਾਈ ਅੰਮ੍ਰਿਤਪਾਲ ਸਿੰਘ ਦੇ ਇਸ਼ੂ ਤੇ ਦੇਖ ਲਓ ਕਿ ਵੀ ਈਵਨ ਕੋਈ ਧਿਰ ਕਿਸੇ ਨੇ ਕਿਹਾ ਹੋਇਆ ਕਿ ਵੀ ਇਹ ਤੁਸੀਂ ਉਹਦੇ ਖਿਲਾਫ ਕਿਹੜੇ ਕੇਸ ਨੇ, ਜਾਂ ਤੁਸੀਂ 10 ਬੰਦਿਆਂ ਨੂੰ ਚੁੱਕ ਕੇ 2900 ਕਿਲੋਮੀਟਰ ਦੂਰ ਡਿਬਰੂਗੜ੍ਹ 'ਚ ਨਵਾਂ ਕਾਲਾ ਪਾਣੀ ਲੱਭ ਲਿਆ, ਭੇਜ ਦਿਓ, 4 ਮਹੀਨੇ ਹੋ ਗਏ ਨੇ, ਕੋਈ ਨਹੀਂ ਹੈ। ਔਰ ਕੱਲ੍ਹ ਹੀ ਸਾਡੇ ਇੱਕ ਸੱਜਣ ਦੱਸ ਰਹੇ ਸੀ ਕਿ ਜਿਵੇਂ ਉਹਨਾਂ ਦੇ ਵਿੱਚ ਜਿਹੜੇ ਸੱਜਣ ਜਿਨ੍ਹਾਂ ਦੇ ਪਰਿਵਾਰ ਵਾਲੇ ਤਾਂ ਉਹਨਾਂ ਨੂੰ ਮਿਲ ਸਕਦੇ ਨੇ ਜਦੋਂ ਵੀ ਉਹ ਚਾਹਣ, ਹਫ਼ਤੇ 'ਚ ਇੱਕ ਮੁਲਾਕਾਤ, ਵੀ ਉਹਨਾਂ ਦੇ ਜਿਹੜੇ ਸਿੰਘ ਨੇ ਉਹਨਾਂ ਦੀਆਂ ਸਿੰਘਣੀਆਂ ਮਾਤਾਵਾਂ ਜਾ ਕੇ ਵਿਚਾਰੇ ਖੱਜਲ ਖੁਆਰ ਹੋ ਕੇ 4-4 ਦਿਨ ਉੱਥੇ ਬੈਠ ਕੇ ਆ ਜਾਂਦੇ ਨੇ, ਉਹਨਾਂ ਨੂੰ ਮਿਲ ਨਹੀਂ ਦਿੱਤਾ ਜਾਂਦਾ, ਕੋਈ ਮੁਲਾਕਾਤ ਨਹੀਂ ਹੁੰਦੀ। ਹੁਣ ਬ੍ਰਿਟਿਸ਼ ਸਿਟੀਜ਼ਨ ਹੈ ਬੀਬੀ ਕਿਰਨਦੀਪ ਕੌਰ, ਭਾਈ ਅੰਮ੍ਰਿਤਪਾਲ ਸਿੰਘ ਦੀ ਸਿੰਘਣੀ, 3 ਵਾਰ ਉਹਨਾਂ ਨੂੰ 에ਅਰਪੋਰਟ ਤੋਂ ਜ਼ਲੀਲ ਕਰਕੇ ਜਿਹੜਾ ਵਾਪਸ ਮੋੜਿਆ ਗਿਆ। ਕੀ ਕਿਸੇ ਨੇ ਵੀ ਪੰਜਾਬ ਦੀ ਕਿਸੇ ਧਿਰ ਨੇ ਇਹ ਕਿਹਾ ਕਿ ਵੀ ਇਹ ਤੁਸੀਂ ਕੀ ਕਰ ਰਹੇ ਹੋ? ਸੋ ਬਾਕੀ ਤਾਂ ਛੱਡੋ ਕਿ ਵੀ ਸਿੱਖਾਂ ਦਾ ਇਸ਼ੂ ਤੁਹਾਡੇ ਨਾਲ ਧੱਕੇ ਕੀ ਹੋਏ ਨੇ, ਜਾਂ ਸਾਡੀਆਂ ਪੋਲੀਟੀਕਲ ਡਿਮਾਂਡਸ ਕੀ ਨੇ, ਜਾਂ ਸਾਡਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕੀ ਹੈ, ਇਸ ਸਾਰੇ ਦੇ ਉੱਤੇ ਤਾਂ ਕਿਹਨੇ ਗੱਲ ਕਰਨੀ ਹੈ। ਸੋ ਮੈਂ ਸਮਝਦਾ ਵੀ ਇਹ ਵਕਤ ਜ਼ਾਇਆ ਕਰਨ ਦੀ ਲੋੜ ਨਹੀਂ ਹੈ। ਔਰ ਅਸੀਂ ਅੱਜ ਮੇਰਾ ਮਨ ਹੋਰ ਵੀ ਭਰਿਆ ਹੋਇਆ, ਕੱਲ੍ਹ ਵੀ ਜਦੋਂ ਮੈਂ ਭਾਈ ਅਵਤਾਰ ਸਿੰਘ ਖੰਡਾ ਦੇ ਉਸ ਸਾਰੇ ਨੂੰ ਕਿ ਕਿਵੇਂ ਇੰਡੀਅਨ ਗੌਰਮੈਂਟ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ, ਜਿੱਥੇ ਕਿ ਭਾਈ ਅਵਤਾਰ ਸਿੰਘ ਖੰਡਾ ਦੀ ਮਾਤਾ ਚਰਨਜੀਤ ਕੌਰ ਔਰ ਭੈਣ ਜਸਪ੍ਰੀਤ ਕੌਰ ਨੇ ਪੈਟੀਸ਼ਨ ਪਾਈ ਸੀ ਕਿ ਭਾਈ ਸਾਡੇ ਅਵਤਾਰ ਸਿੰਘ ਖੰਡਾ ਦੀ ਡਿਜ਼ਾਇਰ ਸੀ ਕਿ ਉਸ ਦਾ ਸੰਸਕਾਰ ਉਸ ਦੀ ਮਿੱਟੀ 'ਚ ਹੋਏ, ਔਰ ਉਹਨਾਂ ਦੀ ਮ੍ਰਿਤਕ ਸਰੀਰ ਨੂੰ ਜਿਹੜਾ ਉਹ ਵਾਪਸ ਲਿਆਇਆ ਜਾਏ, ਲਿਆਉਣ ਦੀ ਇਜਾਜ਼ਤ ਦਿੱਤੀ ਜਾਏ। ਉਹ ਤਾਂ ਕਿਹੜਾ ਉਹਨਾਂ ਤੋਂ ਖਰਚਾ ਮੰਗਿਆ ਸੀ, ਪਰ ਬੜੀ ਬੇਸ਼ਰਮੀ ਨਾਲ ਇੰਡੀਅਨ ਗਵਰਨਮੈਂਟ ਨੇ ਕਿਹਾ ਜੀ ਕੋਈ ਐਸੇ ਸਬੂਤ ਹੀ ਨਹੀਂ ਨੇ ਕਿ ਉਹ ਇੰਡੀਅਨ ਸਿਟੀਜ਼ਨ ਹੈ। ਹੁਣ ਤੁਸੀਂ ਅੰਦਾਜ਼ਾ ਲਾਓ, ਇਕੱਲਾ ਇਹੀ ਨਹੀਂ, ਜਦੋਂ 2015 ਦੇ ਵਿੱਚ ਮੋਦੀ UK ਜਾਂਦਾ ਹੈ ਤੇ ਜਿਹੜਾ ਡੋਜ਼ੀਅਰ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਨੂੰ ਦਿੱਤਾ ਜਾਂਦਾ, ਉਹਦੇ 'ਚ ਮੰਗ ਕੀਤੀ ਜਾਂਦੀ ਹੈ ਕਿ ਅਵਤਾਰ ਸਿੰਘ ਖੰਡਾ ਨੂੰ ਸਾਡੇ ਹਵਾਲੇ ਕੀਤਾ ਜਾਏ। ਕੀ ਉਦੋਂ ਉਹ ਇੰਡੀਅਨ ਸਿਟੀਜ਼ਨ ਨਹੀਂ ਸੀ? ਬਿਲਕੁਲ। ਸੋ ਮਤਲਬ ਜਿਹੜਾ ਬੰਦਾ 2010 'ਚ ਅਵਤਾਰ ਸਿੰਘ ਖੰਡਾ UK 'ਚ ਆਉਂਦੇ ਨੇ, ਉੱਥੋਂ ਦਾ ਜੰਪਲ ਉਸ ਮਿੱਟੀ ਦਾ, ਔਰ ਉਹਦੀ ਤੁਸੀਂ ਵਾਪਸੀ ਐਕਸਟ੍ਰੈਡੀਸ਼ਨ ਮੰਗ ਰਹੇ ਹੋ ਉਹਨਾਂ ਤੋਂ, ਪ੍ਰਾਈਮ ਮਿਨਿਸਟਰ ਤੋਂ। ਪਰ ਅੱਜ ਜਦੋਂ ਕਿ ਤੁਸੀਂ ਕੋਈ ਜਨੀਵਾ ਪ੍ਰੋਟੋਕੋਲ ਦੇਖੋ, ਕੋਈ ਇੰਟਰਨੈਸ਼ਨਲ ਜਿਹੜੀਆਂ ਨੇ ਕਨਵੈਨਸ਼ਨਸ ਦੇਖੋ, ਕਦੇ ਵੀ ਈਵਨ ਇੱਕ ਜ਼ਮਾਨਾ ਹੁੰਦਾ ਸੀ ਕਿ ਜਦੋਂ ਦੁਸ਼ਮਣ ਦੀਆਂ ਫੌਜਾਂ ਨੇ ਜਿੱਤ ਲਿਆ, ਉਹ ਫੌਜੀਆਂ ਦੀਆਂ ਡੈੱਡ ਬਾਡੀਜ਼ ਨੂੰ ਡਿਸਪਲੇ, ਈਵਨ ਤੁਸੀਂ ਕਿਸੇ ਵੀ ਡੈੱਡ ਬਾਡੀ ਨੂੰ ਇਵੇਂ ਡਿਸਪਲੇ ਨਹੀਂ ਕਰ ਸਕਦੇ ਐਜ਼ ਏ ਟਰੋਫੀ। ਔਰ ਡਿਗਨਿਟੀ ਇਨ ਡੈਥ
ਜਦੋਂ ਤੁਸੀਂ ਅਸੀਂ ਤਾਂ 4 ਸਦੀਆਂ ਪੁਰਾਣੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੀਆਂ ਜੰਗਾਂ ਦੀ ਗੱਲ ਕਰਦੇ ਹਾਂ, ਈਵਨ ਉਹਨਾਂ ਜੰਗਾਂ ਦੇ ਵਿੱਚ ਵੀ ਜਿਹੜੇ ਮੁਸਲਮਾਨ ਫੌਜੀ ਮਾਰੇ ਜਾਂਦੇ ਸੀ ਲਾਹੌਰ ਦਰਬਾਰ ਵੱਲੋਂ ਜਿਹੜੀ ਫੌਜ ਜਾਂ ਦੂਸਰੇ, ਤੇ ਗੁਰੂ ਹਰਗੋਬਿੰਦ ਸਾਹਿਬ ਦੀ ਹਦਾਇਤ ਸੀ ਕਿ ਭਾਈ ਜਦੋਂ ਤੁਸੀਂ ਜੰਗ ਖਤਮ ਹੋਈ ਜਿਹੜੇ ਮੁਸਲਮਾਨ ਫੌਜੀ ਨੇ ਉਹਨਾਂ ਦੇ ਸਰੀਰਾਂ ਨੂੰ ਸਨਮਾਨ ਦੇ ਨਾਲ ਦਫਨ ਕੀਤਾ ਜਾਏ, ਪ੍ਰੋਪਰ ਫਾਤਿਹਾ ਪੜ੍ਹ ਕੇ ਜਿਹੜਾ ਉਹ ਮੁੱਲਾਂ ਨੂੰ ਸੱਦ ਕੇ। ਇਹ ਹੈ ਡਿਗਨਿਟੀ ਇਨ ਡੈਥ। 4 ਸਦੀਆਂ ਪਹਿਲਾਂ ਜਦੋਂ ਕੋਈ ਇਸ ਕਿਸਮ ਦਾ ਐਗਜ਼ਿਸਟ ਵੀ ਨਹੀਂ ਸੀ ਕਰਦੇ ਲਾਅ, ਔਰ ਬਿਲਕੁਲ ਧੱਕੇ ਦਾ ਰਾਜ ਸੀ। ਔਰ ਅੱਜ ਹਾਲਾਤ ਇਹ ਨੇ, ਕੱਲ੍ਹ ਤਾਂ ਇਸੇ ਗੱਲ ਦੇ ਉੱਤੇ ਜਿਹਦੇ 'ਚ ਮੈਂ ਬਹਾਦਰ ਸ਼ਾਹ ਜ਼ਫਰ ਦਾ ਜ਼ਿਕਰ ਕੀਤਾ ਕਿ ਜੀ ਉਹਨੇ ਕਿਹਾ ਕਿ 2 ਗਜ਼ ਜ਼ਮੀਨ ਵੀ ਨਾ ਮਿਲੀ ਕੂਏ ਯਾਰ ਮੈਂ, ਮਹਾਰਾਜ ਸਿੰਘ ਦਾ ਜ਼ਿਕਰ ਕੀਤਾ, ਬਾਬਾ ਰਾਮ ਸਿੰਘ ਨਾਮਧਾਰੀ ਔਰ ਅਖੀਰ ਦਲੀਪ ਸਿੰਘ ਔਰ ਮਹਾਰਾਣੀ ਜਿੰਦਾ। ਪਰ ਉਦੋਂ ਕੱਲ੍ਹ ਤੱਕ ਸਾਨੂੰ ਇਹ ਸੀ ਕਿ ਭਾਈ ਹੁਣ ਇਹ ਕੱਲ੍ਹ ਦੀਆਂ ਖਬਰਾਂ 'ਚ ਇਹੀ ਸੀ ਕਿ ਉਹਨਾਂ ਦੀ ਮਾਤਾ ਚਰਨਜੀਤ ਕੌਰ ਔਰ ਭੈਣ ਜਸਪ੍ਰੀਤ ਕੌਰ ਨੇ UK ਦਾ ਵੀਜ਼ਾ ਅਪਲਾਈ ਕੀਤਾ ਔਰ ਹੁਣ ਕਿਉਂਕਿ ਉਹਨਾਂ ਨੇ ਇੰਡੀਆ ਦਾ ਮੁੱਕਰ ਗਿਆ, ਸੋ UK ਦੇ ਵਿੱਚ ਹੀ ਉਹਨਾਂ ਦਾ ਸੰਸਕਾਰ ਹੋਏਗਾ ਜਦੋਂ ਕਿ ਉਹਨਾਂ ਦੀ ਮਾਤਾ ਔਰ ਭੈਣ ਆ ਜਾਏਗੀ। ਲੇਕਿਨ ਅੱਜ ਜਿਹਨੂੰ ਤੁਸੀਂ ਕਹੋ ਕਿ ਵੀ ਲਾਈਕ ਬੋਲਟ, ਜਿਵੇਂ ਕੋਈ ਚੀਜ਼ ਤੁਹਾਨੂੰ ਵੱਜਦੀ ਹੈ ਵਜਰ ਵਾਂਗ ਆ ਕੇ, ਅੱਜ ਜਦੋਂ ਮੈਂ ਸਵੇਰੇ ਖਬਰਾਂ ਵੀ ਦੇਖੀਆਂ ਔਰ ਬਾਅਦ ਦੇ ਵਿੱਚ ਸਾਡੇ ਵੀਰ ਅੰਮ੍ਰਿਤ ਸਿੰਘ UK ਤੋਂ ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਹੋਰ ਪੋਸਟ ਵੀ ਮੈਨੂੰ ਮਿਲੀਆਂ, ਔਰ ਇਹ ਸਾਹਮਣੇ ਆਇਆ ਕਿ UK ਦੇ ਹੋਮ ਡਿਪਾਰਟਮੈਂਟ ਨੇ ਉਹਨਾਂ ਦੋਨਾਂ ਨੂੰ ਹੀ, ਮਾਵਾਂ ਧੀਆਂ ਨੂੰ, ਵੀਜ਼ਾ ਦੇਣ ਤੋਂ ਨਾ ਕਰ ਦਿੱਤੀ। ਔਰ ਉਹਦੇ 'ਚ ਆਧਾਰ ਇਹ ਬਣਾਇਆ ਗਿਆ ਕਿ ਜੀ ਕਿਉਂਕਿ, ਔਰ ਉਹਦੇ 'ਚ ਕੋਈ ਸਬੂਤ ਨਹੀਂ ਹੈ ਕਿ ਭਾਈ ਤੁਸੀਂ ਕਿਉਂ ਇਨਕਾਰ ਕਰ ਰਹੇ ਹੋ। ਹੁਣ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਹੈ ਉਦੋਂ ਵੀ ਉਹਨਾਂ ਦੀ ਮਾਤਾ ਨੂੰ ਔਰ ਭੈਣ ਨੂੰ ਚੁੱਕਿਆ ਗਿਆ ਸੀ, ਉਹਨੂੰ ਉਹ ਖਬਰਾਂ ਦਾ ਆਧਾਰ ਬਣਾ ਰਹੇ ਨੇ, ਇਹ ਦੱਸਣ ਦੇ ਲਈ ਕਿ ਜਿਵੇਂ ਉਹ ਮਾਵਾਂ ਧੀਆਂ ਵੀ ਅੱਤਵਾਦੀ ਨੇ, ਦਹਿਸ਼ਤਗਰਦ ਨੇ ਔਰ ਉਹਨਾਂ ਨੂੰ ਅਲਾਉ ਨਹੀਂ ਕੀਤਾ ਜਾ ਸਕਦਾ। ਹੁਣ ਇਹ ਇੱਕ ਛੋਟੀ ਗੱਲ ਨਹੀਂ ਹੈ, ਔਰ ਉਹ UK ਵਰਗਾ ਮੁਲਕ ਜਿਹੜਾ ਆਪਣੇ ਆਪ ਨੂੰ ਮੈਗਨਾ ਕਾਰਟਾ ਜੇ ਦੇਣ ਦਾ ਦਾਅਵਾ ਕਰਦੇ ਨੇ, ਸਿਵਲਾਈਜ਼ ਸੋਸਾਇਟੀ, ਔਰ ਦੂਜੇ ਜਦੋਂ ਅਸੀਂ ਬਾਰ-ਬਾਰ ਰਿਸ਼ੀ ਸੁਨਕ ਔਰ ਇਹ RSS ਔਰ ਪ੍ਰੀਤੀ ਪਟੇਲ ਔਰ ਮੋਦੀ ਦਾ ਜ਼ਿਕਰ, ਇਹ ਇਨ ਕਾਹੂਟਸ ਜਦੋਂ ਅੰਗਰੇਜ਼ੀ ਦਾ ਲਫ਼ਜ਼ ਕਿਹਾ ਜਾਂਦਾ ਹੈ ਤੇ ਇਸ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਭਾਈ ਇਹ ਤਾਂ ਸਾਰੇ ਰਲੇ ਹੋਏ ਨੇ। ਔਰ ਇਹ ਹਾਲਾਂ ਇਹ ਤਾਂ ਹੁਣ ਬਣਿਆ, ਇਸ ਤੋਂ ਪਹਿਲਾਂ ਹੀ ਜੇ ਉੱਥੇ ਵੀ, ਕਿਉਂਕਿ ਡਿਸੀਜਨ ਮੇਕਰ ਤਾਂ ਉਹਨਾਂ ਦੀਆਂ ਏਜੰਸੀਆਂ ਹੀ ਨੇ। ਜੇ ਅਸੀਂ MI6 ਦੇ ਹਵਾਲੇ ਨਾਲ ਗੱਲ ਕਰੀਏ ਤੇ ਜਦੋਂ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੇ ਕੋਰਟ 'ਚ ਮੂਵ ਕੀਤਾ, ਅਜੇ ਤੱਕ ਇਹ ਗੱਲ ਜਿਹੜੀ ਹੈ ਉਹ ਨਕਾਰੀ ਨਹੀਂ ਗਈ ਹੈ ਸਰਕਾਰੀ ਸਾਧਨਾਂ ਵੱਲੋਂ ਕਿ ਜੱਗੀ ਜੌਲ ਜਿਹੜਾ UK ਦਾ ਸਿਟੀਜ਼ਨ ਆਪਣਾ ਵਿਆਹ ਕਰਾਉਣ ਦੇ ਲਈ ਗਿਆ, ਉਸ ਦੀ ਗ੍ਰਿਫਤਾਰੀ ਦੀ ਟਿਪ ਆਫ ਹੀ ਜਿਹੜੀ ਹੈ ਇੰਡੀਅਨ ਏਜੰਸੀਆਂ ਨੂੰ MI6 ਨੇ ਦਿੱਤੀ, ਔਰ ਇਹ ਉਹਦਾ ਕੋਰਟ ਰੈਕਰਡ 'ਚ ਡਿਸਕਸ਼ਨ ਚੱਲ ਰਹੀ ਹੈ। ਸੋ ਅਸੀਂ ਇਹ ਕਿਹਾ ਸੀ ਕਿ ਭਾਈ ਇਹ ਜਿਹੜਾ ਅਸੀਂ ਤਾਂ ਬ੍ਰਿਟਿਸ਼ਰਸ ਦਾ ਜੋ ਰੋਲ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ ਸੰਧੀਆਂ ਕਰਨੀਆਂ, ਫਿਰ ਕਿਵੇਂ ਜਿਹੜਾ ਉਹ ਹਮਲਾ ਕਰਨਾ, ਕਿਵੇਂ ਜਿਹੜਾ ਉਹ ਡੋਗਰਿਆਂ ਔਰ ਦੂਸਰਿਆਂ ਦੇ ਨਾਲ ਜਿਹੜਾ ਉਹਨਾਂ ਨੇ ਜਿਹੜੀ ਹੈ ਸਾਂਢ-ਗਾਂਢ ਕਰਨੀ, ਉਹਨਾਂ ਨੂੰ ਖਰੀਦਣਾ, ਔਰ ਬਾਅਦ 'ਚ ਕਿਵੇਂ ਉਹਨਾਂ ਨੇ ਰੋਲਿਆ ਦਲੀਪ ਸਿੰਘ ਨੂੰ, ਕਿਵੇਂ ਉਹਨੂੰ ਈਸਾਈ ਬਣਾਇਆ, ਮਾਂ ਤੋਂ ਵੱਖ ਕੀਤਾ, ਔਰ ਇਹਦੇ ਬਾਵਜੂਦ ਕਿ ਕਿਵੇਂ ਮਾਂ 13-14 ਸਾਲ ਜਲਾਵਤਨੀ ਦੇ ਵਿੱਚ ਰਹੀ, ਔਰ ਜਦੋਂ ਫਿਰ ਜਿੰਦਾ ਪਹੁੰਚ ਵੀ ਗਈ ਜਾਂ ਪਹੁੰਚਣ ਦੇ ਸਾਲ ਦੇ ਵਿੱਚ ਵੀ ਜਿਹੜਾ ਉਹਦੀ ਡੈਥ ਹੋ ਜਾਂਦੀ ਹੈ। ਔਰ ਇਹ ਵੀ ਕੋਈ ਨਾਰਮਲ ਡੈਥ ਨਹੀਂ, ਕਿਉਂਕਿ ਉਹਨਾਂ ਦੀਆਂ ਖੁਫੀਆ ਏਜੰਸੀਆਂ ਉਦੋਂ ਵੀ ਪਿੱਛੇ ਲੱਗੀਆਂ ਸੀ ਔਰ ਕਹਿ ਰਹੀਆਂ ਸੀ ਕਿ ਜੀ ਇਹ ਜਦੋਂ ਦੀ ਮਾਂ ਇਹਦੇ ਕੋਲ ਆਈ ਹੈ ਇਹਦੇ ਤਿਉਰ ਹੀ ਬਦਲ ਗਏ ਨੇ, ਇਹ ਹੁਣ ਜਿਹੜਾ ਗੱਲਾਂ ਹੀ ਹੋਰ ਕਰਦਾ, ਇਹ ਵੀ ਦਾਅਵਾ ਕਰਦਾ ਕਿ ਵੀ ਰਾਜ ਤਾਂ ਤੁਸੀਂ ਲਿਆ ਹੀ ਲਿਆ, ਜਿਹੜੀ ਮੇਰੀ ਜੱਦੀ ਜਾਇਦਾਦ ਸੀ ਮੇਰੇ ਪਿਓ ਦੀ ਦਾਦੇ ਦੀ, ਉਹਦੇ ਤੇ ਤਾਂ ਤੁਹਾਡਾ ਕੋਈ ਰਾਈਟ ਨਹੀਂ ਸੀ। ਸੋ ਮਤਲਬ ਇਹ ਹੈ ਵੀ, ਔਰ ਦਲੀਪ ਸਿੰਘ ਦੇ ਨਾਲ ਫਿਰ ਕੀ ਹਸ਼ਰ ਹੋਇਆ ਜਾਂ ਕਿਵੇਂ ਉਹਨੂੰ ਵੀ ਆਣ ਨਹੀਂ ਦਿੱਤਾ ਗਿਆ। ਸੋ ਅਸੀਂ ਉਹ ਤਾਂ ਇਤਿਹਾਸ ਦੇ ਚੈਪਟਰ ਦੇ ਤੌਰ ਤੇ ਦੇਖਦੇ ਸੀ, ਪਰ ਕਰੰਟ ਪੀਰੀਅਡ 'ਚ ਹਾਲਾਂ ਇਹ ਨਹੀਂ ਹੈ ਵੀ ਇਹ ਪਹਿਲਾਂ ਸਾਨੂੰ ਝਟਕਾ ਲੱਗਾ ਜਦੋਂ ਡੀਕਲਾਸੀਫਾਈ ਹੋਏ ਡਾਕੂਮੈਂਟ ਤੇ ਸਾਹਮਣੇ ਆਇਆ ਕਿ ਫਰਵਰੀ 1984 'ਚ ਇੰਦਰਾ ਗਾਂਧੀ ਨੇ ਮਾਰਗਰੇਟ ਥੈਚਰ ਨੂੰ ਲਿਖਿਆ ਕਿ ਸਾਨੂੰ ਮਦਦ ਚਾਹੀਦੀ। MI6 ਦੇ 2 ਜਿਹੜੇ ਆਫੀਸਰਸ ਨੇ ਹਾਇਰ ਰੈਂਕਿੰਗ ਉਹ ਗਏ, ਉਹਨਾਂ ਨੇ ਰੇਕੀ ਵੀ ਕੀਤੀ ਦਰਬਾਰ ਸਾਹਿਬ ਦੀ, ਔਰ ਜਦੋਂ ਇਸ ਦੇ ਉੱਤੇ ਮੰਗ ਔਰ ਅੱਗੋਂ ਡੀਕਲਾਸੀਫਾਈ ਹੋਣੇ ਸੀ ਉਹਨਾਂ ਨੇ ਉਹਦੇ ਤੇ ਰੋਕ ਲਾ ਦਿੱਤੀ, ਕਿਉਂਕਿ ਤਾਂ ਸਾਹਮਣੇ ਆ ਗਿਆ ਕਿ ਬਈ ਇਹ ਤਾਂ ਜੂਨ 84 ਤੋਂ ਹੀ ਲੈ ਕੇ 47 'ਚ ਕੀ ਹੋਇਆ ਕੀ ਨਹੀਂ,
ਉਹ ਇੱਕ ਵੱਖਰੀ ਲਾਈਨ ਹੈ ਕਿ ਭਾਈ ਉਹਨਾਂ ਨੇ ਕਦੇ ਕਿਸੇ ਨੇ ਇਹਨਾਂ ਨੂੰ ਤਾਂ ਇੱਕ ਪੀਰੀਅਡ ਹੋਏਗਾ, ਅੱਜ ਤਾਂ ਥਰਡ ਰੇਟ ਪਾਵਰ ਤਾਂ ਬਣਦੀ ਜਾ ਰਹੀ ਹੈ ਕਿ ਜਿਹੜੇ 1.5 ਮਿਲੀਅਨ ਤੋਂ 2 ਮਿਲੀਅਨ ਲੋਕ ਸਬ ਕੰਟੀਨੈਂਟ ਦੇ ਵਿੱਚ ਪਾਰਟੀਸ਼ਨ ਦੇ ਨਾਂ ਥੱਲੇ ਮਾਰੇ ਗਏ ਔਰ ਇੱਕ ਵੀ ਗੋਰਾ ਜਿਹੜਾ ਸਿਪਾਹੀ ਹੈ ਉਹਦਾ ਨੁਕਸਾਨ ਨਹੀਂ ਹੋਇਆ। ਉਸ ਕਤਲੋਗਾਰਦ ਲਈ ਜਿਹੜਾ ਜੈਨੋਸਾਈਡ ਦੋਨੋਂ ਪਾਸੇ ਸਿਵਲ ਵਾਰ ਹੋਈ, ਇਹ ਜ਼ਿੰਮੇਵਾਰ ਨੇ ਔਰ ਇਹ ਆਪਣਾ ਬੋਰੀਆ ਬਿਸਤਰਾ ਪੈਕ ਕਰਕੇ ਆ ਗਏ। ਹੁਣ ਇਸ ਸਭ ਦੇ ਚੱਲਦਿਆਂ ਇਹ ਜਿਹੜੀ ਖਬਰ ਹੈ ਇਸ ਨੇ ਈਵਨ ਮੈਂ ਅੱਜ ਯੂਕੇ ਦੇ ਵੀ ਕੁਝ ਸਿੱਖ ਯੂਟਿਊਬਰ ਜਾਂ ਦੂਜੇ ਉਹਨਾਂ ਦੀ ਜਿਹੜੀ ਆਵਾਜ਼ ਦੇ ਵਿੱਚ ਤੁਸੀਂ ਉਹ ਵਿਰਾਗ ਵੀ ਦੇਖ ਸਕਦੇ ਸੀ, ਹੈਲਪਲੈਸਨੈਸ ਵੀ ਦੇਖ ਸਕਦੇ ਸੀ। ਮੈਂ ਜਿਵੇਂ ਮਹਿਸੂਸ ਕੀਤਾ, ਹਾਲਾਂ ਕਿਉਂਕਿ ਅਸੀਂ ਇਹਨਾਂ ਦੇ ਬ੍ਰਿਟਿਸ਼ਰਸ ਔਰ ਇਹਨਾਂ ਦੀ ਉਸ ਸਾਰੀ ਟ੍ਰੈਚਰੀ ਤੋਂ ਵਾਕਿਫ ਹੈ, ਪਰ ਮੇਰੇ ਲਈ ਵੀ ਇਹ ਇੱਕ ਸ਼ੌਕਿੰਗ ਸੀ ਕਿਉਂਕਿ ਇਹ ਤਾਂ ਸਮਝ ਹਾਲਾਂ ਇੰਡੀਅਨ ਗਵਰਨਮੈਂਟ ਦੇ ਉੱਤੇ ਪ੍ਰਵੇਲ ਕਰਨਾ ਚਾਹੀਦਾ ਸੀ ਬ੍ਰਿਟੇਨ ਨੂੰ ਕਿ ਭਾਈ ਉਹ ਤੁਹਾਡਾ ਸਿਟੀਜ਼ਨ ਹੈ, ਤੁਸੀਂ ਤਾਂ ਉਹਦੇ ਜਿਉਂਦੇ ਨੂੰ ਮੰਗਿਆ ਸੀ, ਹੁਣ ਜਿਉਂਦੇ ਨਹੀਂ, ਹੁਣ ਤਾਂ ਮਰੇ ਨੂੰ ਲੈ ਲਓ। ਲੇਕਿਨ ਔਰ ਇਸੇ ਤਰ੍ਹਾਂ ਕਿਰਨਦੀਪ ਕੌਰ ਦੇ ਮਾਮਲੇ 'ਚ ਵੀ ਇਹਨਾਂ ਦਾ ਕੰਮ ਸੀ ਕਿ ਵੀ ਇਹ ਉਹਨਾਂ ਨੂੰ ਕਹਿੰਦੇ ਕਿ ਬਈ ਸਾਡੀ ਸਿਟੀਜ਼ਨ ਹੈ, ਤੁਸੀਂ ਕਿਵੇਂ ਉਹਨੂੰ ਰੋਕ ਰਹੇ ਹੋ। ਲੇਕਿਨ ਖੁਦ ਡਿਨਾਈ ਕਰ ਦੇਣਾ ਈਵਨ ਉਹਨਾਂ ਦੀ ਮਦਰ ਔਰ ਭੈਣ ਨੂੰ, ਜਿੱਥੇ ਦੁਨੀਆ 'ਚ ਵੱਡੇ ਜਿਹੜੇ ਸੀਰੀਅਲ ਕਿਲਰ ਹੁੰਦੇ ਨੇ ਜਾਂ ਵੱਡੇ ਦਹਿਸ਼ਤਗਰਦ ਲੈਵਲ ਦੇ ਜਿਹੜੇ ਲੋਕ ਨੇ, ਉਹਨਾਂ ਦੇ ਵੀ ਜਦੋਂ ਲਾਸਟ ਰਾਈਟਸ ਜਾਂ ਦੂਜੇ ਤੀਜੇ ਹੁੰਦੇ ਨੇ ਜਿਹਨੂੰ ਫਾਂਸੀ ਵੀ ਦਿੱਤੀ ਜਾਣੀ ਹੁੰਦੀ ਹੈ, ਕਨਵੈਨਸ਼ਨ ਹੈ ਦੁਨੀਆ ਭਰ ਦੇ ਵਿੱਚ, ਉਹਨੂੰ ਪੁੱਛਿਆ ਜਾਂਦਾ ਵੀ ਤੇਰੀ ਲਾਸਟ ਵਿਸ਼ ਕੀ ਹੈ ਔਰ ਇਸ ਗੱਲ ਨੂੰ ਯਕੀਨੀ ਬਣਾਇਆ ਜਾਂਦਾ ਹੈ ਕਿ ਫਾਂਸੀ ਦੇਣ ਤੋਂ ਪਹਿਲਾਂ ਉਸ ਤੋਂ ਪ੍ਰੀਵੀਅਸ 48 ਆਵਰਸ ਦੇ ਵਿੱਚ ਜਿਹੜੇ ਉਹਨਾਂ ਦੇ ਇਮੀਡੀਏਟ ਫੈਮਿਲੀ ਮੈਂਬਰ ਨੇ, ਵਾਈਫ ਮਾਂ ਦੀ, ਜੋ ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ। ਹੁਣ ਇਹ ਤਾਂ ਬਿਲਕੁਲ ਜਿਹੜੇ ਮੈਗਨਾ ਕਾਰਟਾ ਦੇਣ ਵਾਲੇ ਔਰ ਆਪਣੇ ਆਪ ਨੂੰ ਸਿਵਲਾਈਜ਼ਡ ਮੁਲਕ ਕਹਿੰਦੇ ਨੇ, ਮੈਂ ਸਮਝਦਾ ਵੀ ਇਹ ਸਾਰੇ ਤੋਂ 1 ਮਿਲੀਅਨ ਤੋਂ ਜ਼ਿਆਦਾ ਯੂਕੇ ਦੇ ਸਿੱਖ ਵੀ ਸ਼ਰਮਿੰਦਾ ਹੋਣਗੇ। ਉਹ ਜਦੋਂ ਬ੍ਰਿਟਿਸ਼ ਪਾਸਪੋਰਟ ਵੱਲ ਦੇਖਣਗੇ ਤਾਂ ਲੱਗੇਗਾ ਵੀ ਇਹਨਾਂ ਨਾਲ ਤਾਂ ਸਾਡਾ ਕੀ ਲਾਗਾ ਦੇਖ ਗਿਆ। ਹੁਣ ਇਹ ਤੁਹਾਨੂੰ ਬੇਸ਼ੱਕ ਇੱਕ ਵੱਡਾ ਸ਼ੌਕ ਹੈ ਔਰ ਯੂਕੇ ਵਾਲੇ ਜਿਹੜੇ ਵੀ ਇਹ ਸਾਰੇ ਦੇ ਉੱਤੇ ਗੱਲਬਾਤ ਕਰ ਰਹੇ ਸੀ, ਉਹਨਾਂ ਨੇ ਇਹ ਕਿਹਾ ਕਿ ਭਾਈ ਆਉਣ ਵਾਲੇ ਦਿਨਾਂ 'ਚ ਜਦੋਂ ਵੀ ਭਾਈ ਅਵਤਾਰ ਸਿੰਘ ਖੰਡਾ ਦੇ ਅੰਤਮ ਸੰਸਕਾਰ ਦਾ ਵਕਤ, ਜਿਹਦੇ 'ਚ ਨਾ ਮਾਂ ਆਪਣੇ ਪੁੱਤ ਨੂੰ ਜਿਹੜਾ ਹੈ ਉਹ ਉਹਦਾ ਮੂੰਹ ਦੇਖ ਸਕੇਗੀ, ਨਾ ਭੈਣ ਆਪਣੇ ਵੀਰ ਨੂੰ ਦੇਖ ਸਕੇਗੀ, ਪਰ ਕਿ ਇੰਨੀ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਸ਼ਮੂਲੀਅਤ ਕਰਨ ਜਿਹੜੀ ਕਿ ਚਪੇੜ ਇੰਡੀਅਨ ਰਜੀਮ ਦੇ ਮੂੰਹ ਤੇ ਵੀ ਹੋਏ ਔਰ ਇਹ ਸੁਨਕ ਔਰ ਇਸ ਦੀ ਹਕੂਮਤ ਦੇ ਮੂੰਹ ਦੇ ਉੱਤੇ ਵੀ ਹੋਏ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੋਨੋਂ ਹੀ ਹਕੂਮਤਾਂ ਜਿਹੜੀਆਂ ਨੇ ਉਹ ਖੌਫਜ਼ਦਾ ਨੇ, ਕਿਉਂਕਿ ਗੱਲ ਜਦੋਂ ਅਸੀਂ ਇਹ ਦੇਖਦੇ ਹਾਂ ਔਰ ਇਹ ਜਦੋਂ ਕਿਹਾ ਜਾਂਦਾ ਹੈ ਕਿ ਭਾਈ ਜਦੋਂ ਸੰਤ ਭਿੰਡਰਾਂ ਵਾਲਿਆਂ ਦੇ ਕੰਟੈਕਟ ਹੁੰਦਾ ਹੈ ਕਿ ਵੀ ਜਿਸ ਦੀ ਤਸਵੀਰ ਵੀ ਵੈਰੀ ਨੂੰ ਡਰਾਉਂਦੀ ਹੈ। ਹੁਣ ਜਦੋਂ ਕਹਿੰਦੇ ਨੇ ਕਿਸੇ ਨੂੰ ਫੜਿਆ ਜੀ ਇਹ ਤਸਵੀਰ ਕਿਉਂ, ਜਦੋਂ ਉਹ ਜਿਉਂਦਾ ਸਨ ਜਾਂ ਸਾਹਮਣੇ ਸੀ ਉਦੋਂ ਤਾਂ ਖੌਫ ਹੈ ਹੀ ਸੀ, ਅੱਜ ਉਹਨਾਂ ਦੀ ਤਸਵੀਰ ਦਾ ਵੀ ਖੌਫ ਹੈ। ਹੁਣ ਅਵਤਾਰ ਸਿੰਘ ਖੰਡਾ ਜਿਹੜਾ ਵੈਲ ਵਿਦਨ ਦਾ ਐਂਬਿਟ ਆਫ UN ਚਾਰਟਰ ਜਾਂ ਇੰਟਰਨੈਸ਼ਨਲ ਲਾਅ ਉਹ ਆਪਣਾ ਪਾਰਟ ਕਰਦਾ, ਉਸਨੇ ਨਿਭਾਇਆ ਆਪਣਾ ਫਰਜ਼। ਉਸ ਦੇ ਜਿਉਂਦੇ ਜੀ ਵੀ ਇੰਡੀਆ ਐਕਸਟ੍ਰੈਡੀਸ਼ਨ ਮੰਗਦਾ ਸੀ ਡੋਜ਼ੀਅਰ ਦੇ ਕੇ, ਔਰ ਉਸ ਤੋਂ ਬਾਅਦ ਜਿਹੜੀਆਂ ਘਟਨਾਕ੍ਰਮ ਖਾਸ ਤੌਰ ਤੇ 18 ਮਾਰਚ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਹੁੰਦਾ ਹੈ, ਉਦੋਂ ਵੀ ਇੱਕ ਨਾਮ ਨਿਹਾਦ ਜਿਹੜਾ ਉਹਨਾਂ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਹੈੱਡ ਬਣਾ ਕੇ ਪ੍ਰੋਜੈਕਟ ਕੀਤਾ ਗਿਆ ਔਰ ਇਹ ਸਾਰੀ ਕਹਾਣੀ ਜਿਹੜੀ ਹੈ ਜਿਸ ਤਰੀਕੇ ਦੇ ਨਾਲ, ਔਰ ਹੁਣ ਈਵਨ ਉਹਨਾਂ ਦੀ ਮਾਤਾ ਔਰ ਭੈਣ ਨੂੰ ਇੰਗਲੈਂਡ ਦੀ ਧਰਤੀ ਤੇ ਆ ਕੇ ਉਹਨਾਂ ਨੇ ਕੀ ਕਰਨਾ ਸੀ। ਲੇਕਿਨ ਇਹਨਾਂ ਦਾ ਇੱਕ ਤਾਂ ਉਹ ਸਿੱਖਾਂ ਨੂੰ ਮੈਸੇਜ ਦੇ ਰਹੇ ਨੇ ਦੋਨੋਂ ਪਾਸਿਓਂ ਕਿ ਭਾਈ ਤੁਹਾਡਾ ਕੁਛ ਨਹੀਂ, ਔਰ ਠੀਕ ਹੈ ਅਸੀਂ ਇਸ ਮੈਸੇਜ ਨੂੰ ਬਿਲਕੁਲ ਠੀਕ ਉਸੇ ਭਾਵਨਾ ਚ ਲਵਾਂਗੇ ਜਿਹਦੇ 'ਚ ਨਾ ਇਹ ਦੋਵੇਂ ਮੁਲਕ ਦੇ ਰਹੇ ਨੇ। ਪਰ ਇਹ ਵੀ ਦੱਸਦਾ ਹੈ ਵੀ ਭਾਰਤੀ ਹਕੂਮਤ ਨੂੰ ਭਾਈ ਅਵਤਾਰ ਸਿੰਘ ਖੰਡਾ ਦੇ ਮ੍ਰਿਤਕ ਸਰੀਰ ਤੋਂ ਵੀ ਡਰ ਲੱਗਦਾ ਹੈ ਕਿ ਭਾਈ ਉੱਥੇ ਕਿਉਂਕਿ ਲੱਖਾਂ ਦਾ ਇਕੱਠ ਹੋਣਾ ਸੀ, ਔਰ ਇਹੀ ਪਾਰਟ ਜਿਹੜਾ ਹੈ ਉਹਨਾਂ ਨੂੰ ਜਿਹੜਾ ਯੂਕੇ ਦੇ ਵਿੱਚ ਜਿਸ ਕਿਸਮ ਦਾ ਹੈ ਇਹ ਅਨਐਕਸੈਪਟੇਬਲ ਹੈ। ਔਰ ਮੈਂ ਸਮਝਦਾ ਹਾਂ ਕਿ ਵੀ ਉੱਥੇ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਸਿੱਖ ਮੈਂਬਰ ਪਾਰਲੀਮੈਂਟ ਨੇ, ਤਨਮਨਜੀਤ ਸਿੰਘ ਢੇਸੀ ਹੈ, ਪ੍ਰੀਤ ਕੌਰ ਗਿੱਲ ਹੈ, ਪਾਰਲੀਮੈਂਟ ਬਲੌਕ ਕਰੋ, ਇਹਨਾਂ ਦੇ ਹੋਮ ਡਿਪਾਰਟਮੈਂਟ ਦੇ ਨਾਲ ਨਾਕਾਬੰਦੀ ਕਰੋ ਲਗਾਤਾਰਤਾ ਨਾਲ, ਔਰ ਜਿਸ ਦਿਨ ਵੀ ਉਹਨਾਂ ਦੇ ਸੰਸਕਾਰ ਦਾ ਸਮਾਂ ਨਿਯਤ ਹੁੰਦਾ ਹੈ ਵੱਡੀ ਗਿਣਤੀ ਦੇ ਵਿੱਚ ਉਸ ਦੇ ਵਿੱਚ ਪਾਰਟਿਸਿਪੇਸ਼ਨ ਹੋਏ। ਔਰ ਮੈਂ ਜਦੋਂ ਅੱਜ ਅੱਡ ਲਿਖਤਾਂ ਦੇਖ ਰਿਹਾ ਸੀ ਤੇ ਇੱਕ ਗੁਰਪ੍ਰੀਤ ਸਿੰਘ ਸਹੋਤਾ ਉਹਨਾਂ ਦੀ ਲਿਖਤ ਨਜ਼ਰਾਂ 'ਚੋਂ ਗੁਜ਼ਰੀ, ਉਹਨਾਂ ਨੇ ਕਿਹਾ ਪੰਜਾਬ ਜੰਮਿਆ
ਪੰਜਾਬ ਪਲਿਆ, ਪੰਜਾਬ ਪੜ੍ਹਿਆ, ਪਰ ਲਾਸ਼ ਪੰਜਾਬ ਨਹੀਂ ਜਾ ਸਕਦੀ। ਭਾਰਤ ਸਰਕਾਰ ਕਹਿੰਦੀ ਹੈ ਕਿ ਅਵਤਾਰ ਸਿੰਘ ਖੰਡਾ ਪੰਜਾਬ ਰਹਿੰਦਾ ਰਿਹਾ, ਹੋਣ ਦੇ ਸਬੂਤ ਹੀ ਨਹੀਂ ਨੇ। ਲੋ ਜੀ, ਮਾਂ ਧੀ ਨੇ ਘਰ ਦੇ ਚਿਰਾਗ ਨੂੰ ਅੰਤਮ ਵਿਦਾਇਗੀ ਦੇਣ ਆਉਣਾ ਸੀ, ਇੰਗਲੈਂਡ ਨੇ ਮਨਾ ਕਰ ਦਿੱਤਾ। ਮਹਾਰਾਜਾ ਦਲੀਪ ਸਿੰਘ ਦੀ ਮੜੀ ਤੇ ਫੁੱਲ ਚੜਾਉਣ ਵਾਲਾ ਕਿਸਮਤ ਵੀ ਉਹਦੇ ਵਰਗੀ ਲਿਖਾ ਕੇ ਲਿਆ। ਅੱਜ ਸਾਡਾ ਥੰਬਨੇਲ ਵੀ ਉਹੀ ਹੈ, ਕਿਉਂਕਿ ਇਹ ਵੀ ਹੈ ਕਿ ਉਹਨਾਂ ਦੇ ਕਲੋਜ਼ ਸਰਕਲਸ ਨੇ ਸਾਨੂੰ ਵੀ ਦੱਸਿਆ ਕਿ ਵੀ ਉਹ ਹਮੇਸ਼ਾ ਉਹਦੀ ਚਾਹਨਾ ਹੁੰਦੀ ਸੀ ਕਿ ਵੀ ਦੇਖੋ ਦਲੀਪ ਸਿੰਘ ਨੂੰ ਪੰਜਾਬ ਦੀ ਮਿੱਟੀ ਨਸੀਬ ਨਹੀਂ ਹੋਈ, ਔਰ ਉਹ ਹਮੇਸ਼ਾ ਇਹ ਕਹਿੰਦੇ ਸੀ ਵੀ ਸਾਨੂੰ ਇਸ ਦੇ ਉੱਤੇ ਲੌਬੀ ਕਰਨੀ ਚਾਹੀਦੀ ਹੈ ਕਿ ਇਹ ਜਿਹੜੀ ਕਬਰ ਦੇ ਵਿੱਚ ਦਫਨ ਕੀਤਾ ਹੋਇਆ ਹੈ ਭਾਈ ਦਲੀਪ ਸਿੰਘ ਨੂੰ, ਮਹਾਰਾਜਾ ਦਲੀਪ ਸਿੰਘ ਨੂੰ, ਉਹਨਾਂ ਦੀਆਂ ਅਸਥੀਆਂ ਇੱਥੋਂ ਕੱਢ ਕੇ ਪੰਜਾਬ ਦੀ ਧਰਤੀ ਤੇ ਲਿਜਾ ਕੇ ਉਹਨਾਂ ਦਾ ਜਿਹੜਾ ਸਿੱਖ ਰਹਿਤ ਮਰਿਆਦਾ ਮੁਤਾਬਕ ਉਹਨਾਂ ਦਾ ਜਿਹੜੀਆਂ ਨੇ ਅੰਤਮ ਰਸਮਾਂ ਕਰਨੀਆਂ ਚਾਹੀਦੀਆਂ। ਪਰ ਉਹਨਾਂ ਨੂੰ ਸ਼ਾਇਦ ਖੁਦ ਇਹ ਅਹਿਸਾਸ ਨਹੀਂ ਸੀ ਕਿ ਜਿਵੇਂ ਰਾਜ ਭਾਗ ਗਵਾਉਣ ਵਾਲੇ ਸਭ ਕੁਝ ਜਦੋਂ ਚਲਾ ਜਾਂਦਾ ਹੈ, ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਦੀ ਮਿੱਟੀ ਨਸੀਬ ਨਹੀਂ ਹੋਈ, ਇਵੇਂ ਹੀ ਭਾਈ ਅਵਤਾਰ ਸਿੰਘ ਖੰਡਾ ਜਿਨ੍ਹਾਂ ਦੀ ਉਹਨਾਂ ਨੂੰ ਵੀ ਜਿਹੜੀ ਹੈ ਪੰਜਾਬ ਦੀ ਮਿੱਟੀ ਨਸੀਬ ਨਹੀਂ। ਇਹ ਹੈ ਗੁਲਾਮੀ। ਜਦੋਂ ਅਸੀਂ ਗੁਲਾਮੀ ਦਾ ਰੂਪ ਦੇਖਣਾ, ਮਹਾਰਾਜਾ ਦਲੀਪ ਸਿੰਘ ਦੀ ਮੜੀ ਤੇ ਫੁੱਲ ਚੜਾਉਣ ਵਾਲਾ ਕਿਸਮਤ ਵੀ ਉਹਦੇ ਵਰਗੀ ਲਿਖਾ ਕੇ ਲਿਆਇਆ। ਪੰਥ ਨੇ ਤਾਂ ਉਹ ਸਮਾਂ ਵੀ ਦੇਖਿਆ ਜਦ ਜਿਗਰ ਦੇ ਟੋਟੇ ਬਿਨਾਂ ਕਫਨ ਲਾਵਾਰਸ ਕਹਿ ਕੇ ਸਾੜ ਦਿੱਤੇ ਗਏ, ਪਰਿਵਾਰ ਨੂੰ ਅੰਤਮ ਅਰਦਾਸ ਤੱਕ ਨਾ ਕਰਨ ਦਿੱਤੀ ਗਈ। ਪੰਥ ਹੀ ਮਾਂ ਤੇ ਪੰਥ ਹੀ ਪਿਓ ਭੈਣ ਭਰਾ ਬਣ ਕੇ ਸੰਸਕਾਰ ਕਰੇਗਾ। ਸਰਕਾਰਾਂ ਦਾ ਇਹ ਜ਼ਾਲਮ ਵਰਤਾਰਾ ਕੌਮ 'ਚ ਹੋਰ ਸਪਸ਼ਟਤਾ ਲਿਆਏਗਾ ਕਿ ਜਿਨ੍ਹਾਂ ਨੇ ਆਪਣਾ ਆਪਾ ਪੰਥ ਲਈ ਦਿੱਤਾ ਹੈ। ਠੀਕ ਹੈ, ਅੱਜ ਉਹਨਾਂ ਦਾ ਪਿਤਾ ਪਹਿਲਾਂ ਸ਼ਹੀਦ ਹੈ, ਮਾਤਾ ਤੇ ਭੈਣ ਆ ਨਹੀਂ ਸਕਦੇ, ਪਰ ਪੰਥ ਹੀ ਮਾਂ ਤੇ ਪੰਥ ਹੀ ਪਿਓ ਤੇ ਭੈਣ ਭਰਾ ਬਣ ਕੇ ਉਸ ਨੂੰ ਕਰੇਗਾ। ਔਰ ਇਸ ਦੇ ਉੱਤੇ ਬੜੀ ਮੈਂ ਉਹਨੂੰ ਪੜ੍ਹ ਨਹੀਂ ਪਾਵਾਂਗਾ ਸਾਰਿਆਂ ਨੂੰ, ਕਿਉਂਕਿ ਐਮੋਸ਼ਨਲ ਰਾਈਟਰ ਹੈ ਹਰਪ੍ਰੀਤ ਸਿੰਘ ਜਵੰਦਾ, ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਹੁੰਦੇ ਨੇ, ਹਿਊਮਨ ਇੰਟਰਸਟ ਸਟੋਰੀਜ਼ ਵੀ, ਔਰ ਖ਼ਾਸ ਤੌਰ 'ਤੇ ਸਿੱਖ ਮਨੋਵਿਗਿਆਨ ਨੂੰ, ਸਿੱਖ ਅਨੁਭਵ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਉਹਨਾਂ ਦੀ ਸ਼ਬਦ ਚੋਣ ਵੀ ਹੁੰਦੀ ਬੜੀ ਇਸ ਦੇ ਉੱਤੇ ਹੁੰਦੀ ਆ। ਉਹਨਾਂ ਨੇ ਇਸ ਦੇ ਉੱਤੇ ਅੱਜ ਪੂਰੀ ਉਹਨਾਂ ਦੀ ਲਿਖਤ ਹੀ ਹੈ। ਮੈਂ ਸ਼ਾਇਦ ਇਸ ਨੂੰ ਪੂਰਾ ਕੰਟੀਨਿਊ ਨਾ ਕਰ ਸਕਾਂ, ਲੇਕਿਨ ਇਹ ਜਿਵੇਂ ਦਲੀਪ ਸਿੰਘ ਦੀ ਕਹਾਣੀ ਹੈ, ਦੁਖੀ ਹੈ ਮਾਂ ਪੁੱਤ ਦੀ ਕਹਾਣੀ, ਕਦੇ ਇਹ ਪਰਿਵਾਰ ਅੱਜ ਦੇ ਕੰਟੈਕਸਟ ਵਿੱਚ ਜੇ ਕਹਿਣਾ ਹੋਏ ਕਿ ਭਾਈ ਜਦੋਂ ਕੌਮਾਂ ਤਖਤ ਔਰ ਤਾਜ ਤੋਂ ਵਿਰਵੀਆਂ ਹੁੰਦੀਆਂ ਨੇ ਤੇ ਫਿਰ ਉਹਨਾਂ ਦੇ ਨਾਲ ਕੀ ਹਸ਼ਰ ਹੁੰਦਾ, ਉਹ ਦਲੀਪ ਸਿੰਘ ਔਰ ਜਿੰਦਾਂ ਦੀ ਕਹਾਣੀ ਵੀ ਉਸ ਦਾ ਦੁਹਰਾ ਸੀ। ਔਰ ਹੁਣ ਦੇ ਦੌਰ ਦੇ ਵਿੱਚ ਜਿੱਥੇ ਜੇ ਅਸੀਂ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਵੀ ਦੇਖਦੇ ਹਾਂ ਤੇ ਭਾਈ ਅਵਤਾਰ ਸਿੰਘ ਖੰਡਾ ਇੱਕ ਉਹ ਉਦਾਹਰਣ ਬਣ ਕੇ ਉੱਭਰੇ ਨੇ ਕਿ ਭਾਈ 2 ਗਜ਼ ਜ਼ਮੀਨ ਵੀ ਨਾ ਮਿਲੀ ਕੂਏ ਯਾਰ ਮੇ, ਅੱਜ ਹਾਲਾਤ ਉਹ ਬਣੇ ਹੋਏ ਨੇ। ਔਰ ਇਹਦੇ 'ਚ ਹਰਪ੍ਰੀਤ ਸਿੰਘ ਜਵੰਦਾ ਕਹਿੰਦੇ ਨੇ, ਬਲੈਕ ਪ੍ਰਿੰਸ ਮੂਵੀ ਅਕਸਰ ਹੀ ਵੇਖ ਲਿਆ ਕਰਦਾ ਹਾਂ। ਇਹ ਬਲੈਕ ਪ੍ਰਿੰਸ ਮਹਾਰਾਜਾ ਦਲੀਪ ਸਿੰਘ ਦੇ ਉੱਤੇ ਇੱਕ ਮੂਵੀ ਬਣੀ ਸੀ, ਤੁਸੀਂ ਵੀ ਸ਼ਾਇਦ ਗਏ ਸੀ ਦੇਖਣ, ਔਰ ਸਾਰੇ ਇੰਟਰਨੈਸ਼ਨਲੀ ਉਹ ਸਾਰੀ ਇਹਨਾਂ ਦੀ ਟ੍ਰੈਜਡੀ ਦੀ ਕਹਾਣੀ ਵੀ ਸੀ ਬ੍ਰਿਟਿਸ਼ਰਸ ਦੀ, ਔਰ ਸਿੱਖ ਨੁਕਤਾ ਨਿਗਾਹ ਤੋਂ ਵੀ ਦਲੀਪ ਸਿੰਘ ਦੀ ਜਿਹੜੀ ਰਿਬੈਲ ਸਪਿਰਿਟ ਸੀ ਉਸ ਦੀ ਕਹਾਣੀ ਵੀ ਸੀ। ਇੱਕ ਗੀਤ ਜਿਹਦਾ ਬੋਲ ਨੇ, ਮੈਨੂੰ ਦਰਦਾਂ ਵਾਲਾ ਦੇਸ਼ ਆਵਾਜ਼ਾਂ ਮਾਰਦਾ, ਹੁਣ ਨਹਿਰਾਂ ਵਾਲੇ ਪਾਣੀ ਅੰਮ੍ਰਿਤ ਲੱਗਦੇ ਨੇ, ਉਸ ਮੁਲਕ ਦੇ ਵੱਲੋਂ ਪੂਰੇ ਇਲਾਹੀ ਵਗਦੇ ਨੇ, ਹੁਣ ਕਬਜ਼ਾ ਮੇਰੇ ਉੱਤੇ ਅਸਲ ਹੱਕਦਾਰ ਦਾ, ਮੈਨੂੰ ਦਰਦਾਂ ਵਾਲਾ ਦੇਸ਼ ਆਵਾਜ਼ਾਂ ਮਾਰਦਾ, ਮੇਰੀ ਰੂਹ ਵਿੱਚ ਰਲ ਗਿਆ ਨੂਰ ਮੇਰੀ ਸਰਕਾਰ ਦਾ। ਇਹ ਉਸ ਦੇ ਬੋਲ ਸੀ। ਔਰ ਉਹਦੇ 'ਚ ਫਿਰ ਉਹਨਾਂ ਨੇ ਕਿਹਾ ਕਿ ਵੀ ਕਿਵੇਂ ਜਿਹੜੇ ਨੇ ਉਹ ਦਲੀਪ ਸਿੰਘ ਨਸ਼ੇ 'ਚ ਦੇ ਲੋਰ 'ਚ ਝੂਮਦਾ, ਅੰਦਰ ਚਲਾ ਜਾਂਦਾ ਤੇ ਅੰਦਰ ਦੀਵੇ ਦੀ ਮੱਧਮ ਰੌਸ਼ਨੀ ਵਿੱਚ ਇੱਕ ਬਿਸਤਰੇ ਤੇ ਜਿੰਦਾ ਲੇਟੀ ਹੁੰਦੀ ਹੈ, ਮਰੀ ਹੋਈ ਜਿੰਦਾ। ਇਹ ਲਾਸਟ ਇੱਕ ਸੀਨ ਸੀ ਉਹਦੇ 'ਚ, ਕਿਉਂਕਿ ਉਹਨਾਂ ਦਾ ਜਦੋਂ ਉਹਨੇ ਕਿਹਾ ਵੀ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਤੇ ਨਾ ਰੋਣੀ। ਅਕਸਰ ਸੋਚਦਾ ਜ਼ਿੰਦਾ ਨਾਮ ਵਾਲਾ ਇਨਸਾਨ ਭਲਾ ਮਰ ਕਿੱਦਾਂ ਸਕਦਾ। ਦੋਸਤੋ, ਵਾਕਿਆ ਹੀ ਮਰ ਜਾਂਦਾ ਹੈ ਜਦੋਂ ਧੱਕੇਸ਼ਾਹੀਆਂ ਦੀ ਸੁਨਾਮੀ ਆਉਂਦੀ ਹੈ, ਜਦੋਂ ਪਿੱਠ ਪਿੱਛੇ ਖੰਜਰ ਖੁੱਭਦੇ ਨੇ,
ਸ਼ਾਹੀ ਦਰਬਾਰ, ਸ਼ਾਨੋ ਸ਼ੌਕਤ ਤੇ ਹੋਰ ਵੀ ਕਿੰਨਾ ਕੁਝ ਰੇਤ ਦੇ ਟਿੱਬੇ ਵਾਂਗ ਉੱਡ ਜਾਵੇ। ਜਿੰਦਾ ਨਾਮ ਵਾਲਾ ਜੇ ਖੁਦ ਬੇਖੁਦ ਨਾ ਵੀ ਮੁੱਕੇ ਤਾਂ ਵੀ ਫਾਂਸੀ ਦੇ ਤਖਤੇ ਤੇ ਚੜ ਜੈਕਾਰੇ ਛੱਡਦਾ। ਆਪਾਂ ਅੱਖੀਂ ਵੇਖਿਆ ਅਜੇ ਕੁਝ ਦਹਾਕੇ ਪਹਿਲਾਂ ਹੀ। ਹੁਣ ਇੱਕ ਪਾਸੇ ਮਹਾਰਾਣੀ ਜਿੰਦਾ ਦੀ ਦਾਸਤਾਨ ਹੈ ਡਿਫਾਇੰਸ ਦੀ, ਤੇ ਇਧਰ 9 ਅਕਤੂਬਰ 1992 ਨੂੰ ਜਿੰਦਾ ਪੂਨੇ ਦੀ ਜੇਲ੍ਹ 'ਚ ਜੈਕਾਰੇ ਛੱਡਦਾ। ਉਹ ਕਹਿੰਦੇ ਨੇ ਜਿੰਦਾ ਨਾਂ ਵਾਲਾ ਕਦੇ ਮਾਰ ਹੀ ਨਹੀਂ ਸਕਦਾ। ਇਹ ਸਿੰਬੋਲਿਜ਼ਮ ਹੈ। ਫਿਰ ਵਗਦੇ ਪਾਣੀਆਂ ਵਿੱਚ ਮਾਂ ਦੇ ਫੁੱਲ ਪਾਉਣ ਜਾਂਦਾ ਹੈ। ਇਹ ਦਲੀਪ ਸਿੰਘ ਜਦੋਂ ਪੰਜਾਬ ਜਾਣ ਦੀ ਇਜਾਜ਼ਤ ਨਹੀਂ ਮਿਲੀ, ਕਿਉਂਕਿ ਜਿੰਦਾ ਦੀ ਇੱਛਾ ਸੀ ਕਿ ਬਿਸਾਈਡ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਸੰਸਕਾਰ ਹੋਇਆ ਤੇ ਉਹ ਨਰਮਦਾ ਦਰਿਆ ਸਾਊਥ ਦੇ ਵਿੱਚ ਜਿਹੜਾ ਮਹਾਰਾਸ਼ਟਰ 'ਚ ਉਹਦੇ 'ਚ ਉਹ ਜਾਂਦਾ ਹੈ। ਫਿਰ ਵਗਦੇ ਪਾਣੀਆਂ ਵਿੱਚ ਮਾਂ ਦੇ ਫੁੱਲ ਪਾਉਣ ਜਾਂਦਾ ਹੈ। ਇਹ ਕੁਦਰਤ ਮੈਨੂੰ ਗੋਦ ਦੇ ਵਿੱਚ ਲੁਕਾ ਲੈ ਨਹੀਂ, ਇੱਥੇ ਕੋਈ ਨਾ ਮੇਰਾ ਗਲ ਨਾਲ ਮੈਨੂੰ ਲਾ ਲੈ ਨਹੀਂ। ਮੈਨੂੰ ਮਿਲਿਆ ਨਹੀਂ ਕੋਈ ਸ਼ਖਸ ਮੇਰੇ ਇਤਬਾਰ ਦਾ, ਮੈਨੂੰ ਦਰਦਾਂ ਵਾਲਾ ਦੇਸ਼ ਆਵਾਜ਼ਾਂ ਮਾਰਦਾ। ਉਹੀ ਕੰਟੀਨਿਊਟੀ ਹੈ ਗੀਤ ਦੀ। ਸੁਰਤ 1849 ਲਾਹੌਰ ਦੇ ਦਰਬਾਰ ਅੱਪੜ ਗਈ। ਸ਼ੇਰੇ ਪੰਜਾਬ ਨੂੰ ਗਿਆ ਮਸੀਂ 10 ਸਾਲ ਵੀ ਨਹੀਂ ਸਨ ਹੋਏ। ਇਹ ਹੁਣ 1839 'ਚ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੁੰਦੀ ਹੈ। 1849 'ਚ ਪੰਜਾਬ ਅੰਗਰੇਜ਼ਾਂ ਦੇ ਪੇਟੇ ਪੈਂਦਾ। ਫਿਰ ਉਹਨਾਂ ਨੇ ਉਹ ਸਾਰਾ ਜੋ ਘਰੇਲੂ ਖਾਨਾ ਜੰਗੀ ਔਰ ਇਹ ਸਾਰੇ ਦਾ ਔਰ ਡਲਹੌਜ਼ੀ ਦਾ ਕੀ ਟ੍ਰੈਚਰਸ ਰੋਲ ਸੀ ਲਾਰਡ ਡਲਹੌਜ਼ੀ ਦਾ, ਉਸ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਵੀ ਉਹੀ ਜਿਹੜਾ ਡਲਹੌਜ਼ੀ ਨਾਂ ਦਾ ਬੰਦਾ ਜਿਹਦੇ ਲਾਰਡ ਡਲਹੌਜ਼ੀ ਜਿਹਦੇ ਨਾਂ 'ਤੇ ਡਲਹੌਜ਼ੀ ਸ਼ਹਿਰ ਵਸਿਆ ਪਠਾਨਕੋਟ ਤੋਂ 80-90 ਕਿਲੋਮੀਟਰ ਦੂਰ, ਉਹਨੇ ਕਿਹਾ ਕਿ ਭਾਈ ਇਹ ਜਿਹੜਾ ਹੈ ਖੁਦ ਮੌਜੂਦ ਸੀ ਜਦੋਂ ਸਿੱਖ ਫੌਜ ਨੇ ਦੀ ਆਖਰੀ ਟੁਕੜੀ ਨੇ ਦਰਬਾਰੇ ਖਾਲਸਾ ਦੀ ਹਥਿਆਰ ਸੁੱਟੇ। ਚਿਹਰਿਆਂ ਜ਼ਮੀਰਾਂ ਤੋਂ ਹਾਰ ਦੇ ਅਹਿਸਾਸ ਦੇਖਣ ਲਈ ਫਿਰ ਉਹਨਾਂ ਨੇ ਸ਼ਾਹ ਮੁਹੰਮਦ ਨੂੰ ਕੋਟ ਕੀਤਾ ਕਿ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਹਾਰ ਜਾਣ ਤੇ ਹਾਰ ਮੰਨ ਲੈਣ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਕਹਿੰਦੇ ਨੇ ਕਦੇ ਕੇਪੀ ਗਿੱਲ ਵੀ ਇੰਝ ਹੀ ਕਰਿਆ ਕਰਦਾ ਸੀ। ਪੈਰੀਂ ਪੈ ਕੇ ਜਾਨ ਬਖਸ਼ੀ ਦੀ ਚਾਰਾ ਜੋਈ ਤੇ ਲਿਲਕੜੀਆਂ ਕੱਢਦੇ ਵੱਲ ਵੇਖਦਾ ਤੇ ਮੁੱਛਾਂ ਨੂੰ ਮਰੋੜੀ ਚਾੜਦਾ ਕਿ ਭਾਈ ਜਦੋਂ ਜਿਹਨੂੰ ਮਾਰਨਾ ਹੈ ਉਹ ਕਈ ਸੀ ਜਿਹੜੇ ਵਿਚਾਰੇ ਕਹਿੰਦੇ ਹੋਣਗੇ ਭਾਈ ਅਸੀਂ ਬੇਗੁਨਾਹ, ਤੇ ਉਹ ਮੁੱਛਾਂ ਨੂੰ ਮਰੋੜੀ ਚਾੜ ਰਿਹਾ ਸੀ। ਇਹ ਹਮੇਸ਼ਾ ਹਰ ਜ਼ਾਲਮ ਜ਼ਾਬਰ ਇਵੇਂ ਹੀ ਕਰਦਾ। ਕੁਝ ਨੇ ਲਿਲਕੜੀਆਂ ਕੱਢੀਆਂ ਵੀ, ਪਰ ਕੁਝ ਇਹ ਸੋਚ ਕੇ ਆਕੜ ਗਏ ਕਿ ਇੱਥੇ ਕਿਹੜਾ ਸਦੀਵੀ ਪਟਾ ਕਰਾਇਆ, ਹੁਣ ਨਹੀਂ ਤੇ ਕੁਝ ਵਰੇ ਬਾਅਦ ਵੀ ਤਾਂ ਮਾਰੀ ਜਾਣਾ। ਫਿਰ ਕਿਉਂ ਨਾ ਤੁਰੀਏ ਭਾਵੇਂ 2 ਕਦਮ ਹੀ, ਪਰ ਤੁਰੀਏ ਮਟਕ ਦੇ ਨਾਲ। ਇਹ ਜਦੋਂ ਅਸੀਂ ਸਾਰੀ ਅਣਖਾਂ ਦੀ ਇਹ ਸਾਰੀ ਦੌਰ ਨੂੰ ਦੇਖਦੇ, ਫਿਰ ਉਹਨਾਂ ਨੇ ਭਾਈ ਅਵਤਾਰ ਸਿੰਘ ਦਾਊ ਮਾਜਰਾ, ਇਹ ਬੜੇ ਸਾਡੇ ਜੁਝਾਰੂ ਸਿੰਘ ਹੋਏ ਨੇ ਔਰ ਇੰਜੀਨੀਅਰਿੰਗ ਕਾਲਜ GNE ਦੇ ਸਟੂਡੈਂਟ ਸੀ, ਕਿ ਉਹਨਾਂ ਦੀ ਕਹਾਣੀ ਕਿ ਵੀ ਉਹਨਾਂ ਦਾ ਪਿੰਡ ਦਾਊ ਮਾਜਰਾ ਨਾਲ ਹੀ ਆ ਕੋਟਲੀ ਦੇ ਜਿੱਥੋਂ ਦਾ ਬੇਅੰਤਾ ਸੀ ਬੁੱਚੜ, ਔਰ ਅਵਤਾਰ ਸਿੰਘ ਦਾਊ ਮਾਜਰਾ ਦੇ ਪਿਤਾ ਨੇ ਪਹੁੰਚ ਕੱਢੀ ਉਹਦੇ ਤੱਕ, ਤੇ KP ਗਿੱਲ ਨੇ ਕਿਹਾ ਜੀ ਛੱਡ ਦਿੰਨੇ ਤੇਰੇ ਮੁੰਡੇ ਨੂੰ, ਸਾਰੇ ਕੇਸ ਜਿਹੜਾ ਵਿਦਡਰਾ ਕਰ ਲਾਂਗੇ, ਕੁਛ ਨਹੀਂ ਕਹਿੰਦੇ, ਪਰ ਉਹਨੂੰ ਕਹੋ ਜੀ ਕਿਸੇ ਹੋਰ ਨੂੰ ਫੜਾ ਦੇ, ਉਹ ਕਿਸੇ ਚੰਗੇ ਨੂੰ। ਔਰ ਉਹਨੇ ਪਿਓ ਹੁੰਦਾ, ਉਹਨਾਂ ਨੇ ਜਦੋਂ ਉਹਨਾਂ ਨੂੰ ਕਿਹਾ ਹੋਏਗਾ ਕਿ ਭਾਈ ਚੰਡੀਗੜ੍ਹ ਪਹੁੰਚ ਗਿਆ ਪਿਓ, ਅੱਗੋਂ ਆਖਣ ਲੱਗਾ ਅਵਤਾਰ ਨੂੰ ਕਿ ਵੀ ਉਹ ਕਹਿੰਦੇ ਨੇ ਵੀ ਆਪਣੇ ਨਾਲ ਦਾ ਕੋਈ ਵੱਡਾ ਨਾਮੀ ਸਿੰਘ ਫੜਾ ਦੇ, ਪੱਕੀ ਖਲਾਸੀ ਹੋ ਜੂ। ਜਦੋਂ ਤਸ਼ੱਦਦ ਦੇ ਝੰਬੇ ਨਾਲ ਗੱਲ ਕੀਤੀ, ਇਹ ਹੁਣ ਤਸ਼ੱਦਦ ਦੇ ਵਿੱਚ ਪੂਰੀ ਤਰ੍ਹਾਂ ਝੰਬਿਆ ਹੋਇਆ ਅਵਤਾਰ ਸਿੰਘ ਦਾਊ ਮਾਜਰਾ, ਪਿਓ ਨੇ ਇਹ ਗੱਲ ਕੀਤੀ ਤਾਂ ਆਖਣ ਲੱਗਾ ਬਾਪੂ ਦਸਮ ਪਿਤਾ ਦੇ ਦਰਬਾਰ ਵਿੱਚ ਝੂਠੇ ਥੋੜੇ ਹੀ ਪੈਣਾ, ਵੇਖੀ ਜਾਊ ਜੋ ਹੋਊ, ਆਪਣਿਆਂ ਨਾਲ ਦਗਾ ਨਹੀਂ। ਫਿਰ ਅਣਪਛਾਤਾ ਦਰਸਾ ਫੂਕ ਦਿੱਤਾ ਉਹਨੂੰ, ਦਾਊ ਮਾਜਰੇ ਨੂੰ ਟੌਰਚਰ ਕਰਕੇ ਉਹਦੀ ਨੂੰ ਵੀ ਅਣਪਛਾਤੀ ਲਾਸ਼ ਬਣਾ ਦਿੱਤਾ। ਬੀਤ ਜਾਣੀਆਂ ਰੁੱਤਾਂ ਹਾਣੀਆਂ ਜੇ ਨਾ ਮਾਣੀਆਂ, ਟੋਲਦਾ ਰਵੀਂ ਚਲੇ ਜਾਵਾਂਗੇ ਨਾ ਮੁੜ ਆਵਾਂਗੇ, ਵਾਰੋ ਵਾਰੀ ਦਰ ਭਾਵੇਂ ਖੋਲਦਾ ਰਵੀਂ। ਫਿਰ ਉਹਨਾਂ ਨੇ ਹੁਣ ਮਾਤਾ ਚਰਨਜੀਤ ਕੌਰ ਜਿਨ੍ਹਾਂ ਦੇ ਸਾਥ ਨਾਲ ਦਾ ਆਪਣਾ ਪਤੀ ਗਿਆ, ਪੁੱਤਰ ਗਿਆ, ਸਾਰੀ ਰਾਤ ਤੇਰਾ ਤੱਕਦੀਆਂ ਰਾਹ ਤਾਰਿਆਂ ਤੋਂ ਪੁੱਛ ਚੰਨਵੇ, ਪਹਿਲੋਂ ਨਾਲ ਦਾ ਮੁੱਕ ਗਿਆ ਹੁਣ ਪੁੱਤਰ। ਕਿਆ ਕੈਫੀਅਤ, ਕਿਆ ਮਨੋ ਅਵਸਥਾ ਹੈ ਇੱਕ ਮਾਂ ਦੀ ਲਫ਼ਜ਼ਾਂ ਤੋਂ ਪਰੇ।
ਬਿਲਕੁਲ ਕਹਾਣੀਆਂ ਲੰਮੀਆਂ ਪਰ ਅਖੀਰ ਇਸ ਕਿਸਮਤ ਡਾਢੀ ਹੱਥੋਂ ਬੜੇ ਖਵਾਰ ਹੋਏ। ਅਸੀਂ ਮਿੱਟੀ ਮੁਲਕ ਤੇ ਮਾਂ ਤੋਂ ਵੀ ਬੇਜ਼ਾਰ ਹੋਏ। ਹੁਣ ਕੀਕਨ ਕਰੀਏ ਸਬਰ ਸਮੁੰਦਰੋਂ ਪਾਰ ਦਾ, ਮੈਨੂੰ ਦਰਦਾਂ ਵਾਲਾ ਦੇਸ਼ ਆਵਾਜ਼ਾਂ ਮਾਰਦਾ। ਵਾਕਿਆ ਹੀ ਬੜਾ ਔਖਾ ਹੈ ਉਦੋਂ ਸਬਰ ਕਰਨਾ ਜਦੋਂ ਆਖਰੀ ਵੇਰ ਆਪਣੀ ਮਿੱਟੀ ਅਤੇ ਆਪਣੀ ਮਾਂ ਦੀ ਬੁੱਕਲ ਵੀ ਨਸੀਬ ਨਾ ਹੋਵੇ। ਸੋ ਸਰ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਂਦੇ ਆ ਬ੍ਰੇਕ। ਸੋ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।